ਮੱਲਾ ਸਿੰਘ ਨੂੰ ਜੋ ਮਾਰਿਆ ਨਾ ਜੱਜ ਘਰ ਦੇ ਵਿੱਚ ਲੰਬੜ ਨੇ। ਅੱਛਾ। ਜੀਮੀ ਤੇ ਵੀ ਹੱਥ ਰੱਖਦਾ ਸੀ ਤੇ ਕੁਝ ਉਹਦੀ ਬੱਚੀ ਤੇ ਵੀ ਹੱਥ ਰੱਖਦਾ ਸੀ। ਬਚਨੋ। ਅੱਛਾ ਬਚਨੋ। ਹਾਂ। ਉਸ ਆਖਿਆ ਨਿਕਾਹ ਕਰ ਲੈ, ਮੈਂ ਹੋ ਗਿਆ ਮੁਸਲਮਾਨ। ਹਾਂ। ਤੇ ਤੂੰ ਮੈਨੂੰ ਮਾਰ ਨਾ। ਹਾਂ। ਉਸ ਆਖਿਆ ਨਹੀਂ, ਮੈਂ ਜੀਮੀ ਵੀ ਸਾਂਭ ਲੈਣੀ ਹੈ ਲੰਬੜਾਂ ਦਾ। ਹਾਂ, ਤੇ ਮੈਂ ਇਹ ਵੀ ਲੈ ਲੈਣੀ। ਹਾਂ। ਤੇ ਮੈਂ ਤੈਨੂੰ ਛੱਡਣੇ ਮਾਰੇ। ਉਸ ਆਖਿਆ ਚੱਠਿਆਂ ਦਾ ਨਾਮਾ ਮੁੱਕ ਜਾਏਗਾ। ਉਸ ਬਦਵਾ ਦਿੱਤੀ। ਹਾਂ, ਬਦਵਾ ਦਿੱਤੀ ਨਾ ਵੀ ਚੱਠਿਆਂ ਦਾ ਤਗੜਾ ਸੀ ਨਾ ਨਾ ਹੀ ਮੁੱਕ ਜਾਣਾ। ਉਹਨੂੰ ਆ ਗੋਲੀ ਨਾਲ ਮਾਰ ਛੜਿਆ ਤੇ ਜਿਹੜਾ ਫੌਜਾ ਸਿੰਘ ਸੀ ਉਹਦੀ ਔਲਾਦ ਲੈ ਕੇ ਤੇ ਉਹ ਆਪਣਾ ਤੁਰ ਗਿਆ ਹਿੰਦੁਸਤਾਨ। ਸਰਦਾਰ ਸਿੰਘ ਤੇ ਬਲਕਾਰ ਸਿੰਘ ਇਹ ਆਣ ਕੇ ਮਿਲੇ ਨਾ ਸਾਰਿਆਂ ਨੂੰ, ਜਿਹੜੇ ਜਿਹਨਾਂ ਸੁਣਿਆ ਉਹ ਆਣ ਕੇ ਮਿਲੇ ਨੇ। ਲੰਬੜ ਤੇ ਬਹਾਲ ਲੰਬੜ ਫਕੀਰ ਮੁਹੰਮਦ ਜਿਹਨੇ ਮਾਰਿਆ ਸੀ ਮੱਲਾ ਸਿੰਘ ਨੂੰ। ਉਹ ਲੱਗਣ ਲੱਗੇ ਨੇ ਤੇ ਅੱਗੋਂ ਕੁਦਰਤੀ ਲੰਬੜ ਨਿਕਲ ਆਇਆ। ਉਹ ਜਿਉਂਦਾ ਸੀ? ਜਿਉਂਦਾ ਸੀ। ਅੱਛਾ। ਮਨਜ਼ੂਰ ਆ ਕਿਆ ਇਹ ਲੰਬੜ? ਹਾਂ। ਉਸ ਆਖਿਆ ਚੱਲ ਆਗਾ ਟੋਰ ਹੋਣਾ, ਵੇਖ ਲਿਆ। ਹਾਂ। ਅਸੀਂ ਇੱਥੇ ਨਹੀਂ ਭਾਈ। ਹਾਂ। ਤੇ ਉਸ ਆਖਿਆ ਬਾਬਾ ਮੈਨੂੰ ਮਾਰੀ ਨਾ ਤੇ ਮੈਨੂੰ ਪੁੱਤਰ ਬਣਾ ਲੈ। ਉਹਦੇ ਗੱਲ ਤੇ 20 ਸੀ ਸੋਨੇ ਦਾ ਤੇ ਬੜਾ ਸੋਹਣਾ ਬੱਚਾ ਸੀ। ਅੱਛਾ। ਉਹ ਮਾਰੀ ਬਲਮ ਕਲੇਜੇ ਦੇ ਵਿੱਚੋਂ ਲੱਗ ਗਈ। ਉਸ ਆਖਿਆ ਜਾ ਬਾਬਾ ਤੇਰਾ ਕੋਈ ਨਾ ਰਹਿ। अस्सलाम वालेकुम भाई दोस्तों, वकार तरीन व्लॉग च एक दफ़ा फिर तुहानू खुश आमदीद। सज्जनों, अज असीं बैठे हैं पिंड डेला चट्ठा, तहसील वजीराबाद ते जिला गुजरांवाला। अज साडे नाल इत्थे जिहड़ी शख्सियात मौजूद ने उन्हां दा मैं तुहानू तारफ कराना। इन्हां कोलों असीं गल्लां सुनांगे 47 तो पहलां दियां, किवें दा इत्थे वसेब सी, किवें दी वसो सी, किवें दा लोकां दा आपस च भाईचारा सी, किहड़ियां कौमां इत्थे आबाद सन। ते इन्हां सारियां गल्लां वास्ते अज साडे नाल ज़हमत दित्ती है बुजुर्ग साडे नाल बैठे ने। सब तो पहला मैं तारफ करावांगा मुहम्मद नज़ीर मिस्त्री सियाल साहब ने। ठीक है जी, यह भी तकरीबन कोई 100 के नेड़े इन्हां दी उम्र लग गई है। नाल साडे नाल बैठे ने मुहम्मद सदीक शेख साहब जी, मजीबर साहब। अच्छा जी। नाल अफजल साहब बैठे ने साडे, अफजल खोखर साहब। ठीक है जी। ते इन्हां कोलों असीं बुजुर्गां कोलों गल्लां पुछांगे किवें दा इत्थे रहन बसो सी, किहड़े बुजुर्ग सन। ते नाल इत्थे एक बड़ा अफसोसनाक वाक़या जिहड़ा ना साडे कोलों इत्थों गुजरिया इस पिंड दे विच, ओह असीं सुणदे आए हां मुख्तलिफ चैनल के थ्रू। ते कुछ ओहदे बारे च भी इन्हां नाल गल करांगे। मजीद ते असीं ओहदे ते उस पिंड जाके भी गल करांगे, लेकिन बुजुर्गां ने भी उन्हां दी कोशिश चश्मदीद है ने उन्हां चीज़ां दे, इन्हां को भी गल सुनांगे। अस्सलाम वालेकुम जी बुजुर्गो, की हाल जी? ठीक ठाक हो? वालेकुम सलाम। पहला असीं तुहाडे तो शुरू करने आ थोड़ी जी गलबात करो ते सुनाओ की अपना पूरा नाम? मिस्त्री मुहम्मद नज़ीर मिस्त्री सियाल। हाँ जी। ठीक है। तो वालिद साहब दा की नाम सी तुहाडे? निजामदीन। वालिद साहब दा निजामदीन सियाल। निजामदीन सियाल। ते केड़ा काम शाम उस वक्त तुसी करदे सो जेड़ा मिस्त्री दा लफ्ज़? असी उस वक्त काम ये करदे सां उस जमाने दे विच। जी जी। लोकां दियां हल्ला ठोकदे सां। अच्छा। कच्चियां इट्टां दे मकान बनांदे सां। सही सही। ते खरासां दे सां ऊठ रखे हुंदे सन। अच्छा। उन्हां लोकां नूं पता है साडा अब्दुल्ला मेरा ताया सी। सही। बाप मेरे दा नाम निजामदीन सी। सही। ते असी लोकां दा उस जमाने विच खरास ते आटा पींदे ऊठ रखे हुंदे सन। खरास दा मतलब की? चक्की दे। अच्छा। खरास चक्की दे। ਉਹ ਚੱਕੀ ਕਦ ਨਾਲ ਚੱਲਦੀ ਸੀ? ਊਂਠ ਨਾਲ? ਊਠਾਂ ਨਾਲ। ਅੱਛਾ। ਇਸ ਇਲਾਕੇ ਦੇ ਵਿੱਚ ਹੁਣ ਤੇ ਊਂਠਾਂ ਦਾ ਰਿਵਾਜ ਕੋਈ ਨਹੀਂ? ਉਹ ਜ਼ਮਾਨਾ ਉਹਦੀ ਗੱਲ ਕਰਵਾਉਂਦੇ। ਅੱਛਾ, ਉਸ ਜ਼ਮਾਨੇ ਦੇ ਵਿੱਚ ਹੈ ਸੀ? ਉਹ ਜ਼ਮਾਨੇ ਦੀ ਕਰਦੇ ਕਿ ਹੁਣ ਦੀ? ਅੱਛਾ ਅੱਛਾ ਅੱਛਾ। ਨਹੀਂ ਉਸ ਜ਼ਮਾਨੇ ਠੀਕ ਹੈ। ਉਸ ਜ਼ਮਾਨੇ 'ਚ ਅਸਾਂ ਊਠ ਰੱਖੇ ਹੁੰਦੇ ਆ। ਅੱਛਾ। ਉਹਨਾਂ ਊਠਾਂ ਦੇ ਨਾਲ ਅਸੀਂ ਦਾਣੇ ਪੀਂਦੇ ਹੁੰਦੇ ਸਾਂ, ਅੱਗੇ ਖਰਾਸ ਦੇ ਜੋ ਕੇ। ਸਹੀ। ਤੇ ਦਾਣੇ ਲੋਕਾਂ ਦੇ ਪੀਂਦੇ ਸਾਂ। ਉਹ ਜ਼ਮਾਨੇ ਦੇ ਵਿੱਚ ਸਾਡਾ ਕਿਰਾਇਆ ਸੀ, ਅਸੀਂ 8 ਟੋਪੇ ਪੀਂਦੇ ਸਾਂ। ਨਵਾਂ ਟੋਪਾ ਸਾਡਾ ਕਿਰਾਇਆ ਸੀ। ਭਾੜਾ ਜਿਹਨੂੰ ਕਹਿੰਦਾ? ਭਾੜਾ ਕਿਰਾਇਆ ਭਾੜਾ ਇੱਕ। ਸਹੀ। ਸਾਡਾ ਇਹ ਜ਼ਮਾਨਾ ਸੀ ਹਿੰਦੂ ਮੁਸਲਮਾਨ ਸਿੱਖ ਸਾਰੇ ਰਲ ਕੇ ਬੜੇ ਇਤਫਾਕ ਦੇ ਨਾਲ ਬੜੇ ਖੁਸ਼ੀ ਨਾਲ ਵਸਦੇ ਸਨ। ਸਹੀ। ਇੱਕ ਦੂਜੇ ਦਾ ਬੜਾ ਪਿਆਰ ਤੇ ਮੁਹੱਬਤ ਸੀ। ਸਹੀ। ਉਸ ਜ਼ਮਾਨੇ ਦੇ ਵਿੱਚ। ਸਹੀ। ਉਹ ਜਿਹੜੇ ਹਿੰਦੂ ਸਿੱਖ ਇੱਥੇ ਵਸਦੇ ਸਨ ਉਸ ਵਕਤ, ਉਹਨਾਂ ਚੋਂ ਕਿਸੇ ਦੇ ਕੋਈ ਨਾਂ ਨੂੰ ਯਾਦ ਹੈ ਨਾ? ਉਹਨਾਂ ਦਾ ਨਾਂ ਸੀ
ਇੱਕ ਦਾ ਨਾਂ ਮੁਹੰਮਦ ਮਾਲਕ ਸੀ, ਜਿਹੜਾ ਜਿਹਨੂੰ ਸਿੱਖ ਆਂਦੇ ਸਨ। ਮੱਲਾ ਨਾਮ ਮੁਹੰਮਦ ਮਾਲਕ ਸੀ। ਮੁਸਲਮਾਨ ਹੋ ਗਿਆ ਸੀ ਨਾ। ਅੱਛਾ, ਬਾਅਦ ਤੋਂ ਮੁਸਲਮਾਨ ਹੋ ਗਿਆ ਸੀ। ਹਾਂ, ਮੁਸਲਮਾਨ ਹੋ ਗਿਆ ਸੀ। ਉਹਦਾ ਨਾਂ ਸੀ ਮੱਲਾ ਸਿੰਘ। ਮੱਲਾ ਸਿੰਘ। ਹਾਂ, ਤੇ ਮੁਸਲਮਾਨ ਹੋਇਆ, ਉਹਦਾ ਨਾਂ ਸੀ ਮੁਹੰਮਦ ਮਾਲਕ ਚੱਠਾ। ਮੁਹੰਮਦ ਮਾਲ ਇਹ ਕਿੰਨੀ ਦੇਰ ਪਹਿਲਾਂ 47 ਤੋਂ ਮੁਸਲਮਾਨ ਹੋਇਆ? ਇਹ ਜਦੋਂ ਹਿੰਦੂ ਗਏ ਨੇ ਨਾ, ਹਾਂ। ਉਦੋਂ ਮੁਸਲਮਾਨ ਹੋਇਆ। 47 ਸੀ ਉਹ। ਹਾਂ, 47 ਸੀ, 1947। ਹਾਂ, ਉਹਦੇ ਵਿੱਚ ਉਹ ਮੁਸਲਮਾਨ ਫਿਰ ਹੋ ਗਿਆ। ਅੱਛਾ ਅੱਛਾ ਅੱਛਾ। ਕਿੰਨੀ ਕੁ ਉਮਰ ਸੀ ਉਹਦੀ? ਉਹਦੀ ਉਮਰ ਮੇਰਾ ਖਿਆਲ ਹੈ ਉਸ ਵੇਲੇ 60 ਸਾਲਾਂ ਦੀ ਹੋਵੇਗੀ। ਬਾਲ ਬਚੜਦਾਰ ਸੀ ਦਾ ਮਤਲਬ? ਬਾਲ ਬੱਚਾ ਉਹਦਾ ਜਵਾਨ। ਅੱਛਾ, ਪੂਰੇ ਟੱਬਰ ਨੇ ਇਸਲਾਮ ਕਬੂਲ ਕਰ ਲਿਆ ਜਾਂ ਉਸ ਨਹੀਂ, ਇਕੱਲੇ ਨੇ? ਕੱਲੇ ਨੇ। ਅੱਛਾ। ਤੇ ਉਹਦਾ ਦੂਜਾ ਭਰਾ ਸੀ, ਉਹਦੇ ਨਾਂ ਸੀ ਫੌਜਾ ਸਿੰਘ। ਫੌਜਾ ਸਿੰਘ ਉਹਦਾ ਨਾਂ ਸੀ। ਅੱਛਾ। ਉਹ ਹਿੰਦੁਸਤਾਨ ਟੁਰ ਗਿਆ ਸੀ, ਉਹ ਇੱਥੇ ਰਹਿ ਗਿਆ ਸੀ। ਤੇ ਮਾਲਕ ਨੇ ਜਿਹੜਾ ਇਸਲਾਮ ਕਬੂਲ ਕੀਤਾ, ਹਾਂ, ਉਹ ਕਤਲ, ਮੱਲਾ ਸਿੰਘ ਨੇ, ਉਹ ਕਤਲ ਹੋ ਗਿਆ ਸੀ। ਨਹੀਂ ਉਹਨੇ ਵਜ੍ਹਾ ਕੀ ਬਣੀ ਕਿ ਤੇ ਕੋਈ ਪ੍ਰੈਸ਼ਰ ਪਾਇਆ ਜਾਂ ਉਂਝ ਹੀ ਆਪਣੀ ਮਰਜ਼ੀ ਨਾਲ ਉਹਨੇ ਇਸਲਾਮ ਕਬੂਲ ਕਰ ਲਿਆ? ਪ੍ਰੈਸ਼ਰ ਜੀ ਸਮਝ ਲਓ ਤੁਸੀਂ, ਅੱਛਾ। ਕਿਉਂਕਿ ਉਹ ਬੜਾ ਪਿੰਡ ਦਾ ਮਾਲਕ ਸੀ ਉਹ, ਮੱਲਾ ਸਿੰਘ। ਹਾਂ। ਜੇ ਹਾਂ, ਤੇ ਜੇ ਉਹ ਨਾ ਪ੍ਰੈਸ਼ਰ ਨਾ ਹੁੰਦਾ ਤਾਂ ਮੁਸਲਮਾਨ ਤੇ ਨਹੀਂ ਸੀ ਨਾ ਹੁੰਦਾ। ਅੱਛਾ, ਯਾਨੀ ਉਹਨੇ ਆਪਣੀ ਭੋਇੰ ਸ਼ੋਇ ਬਚਾਉਣ ਵਾਸਤੇ ਕਹਿ ਲਓ ਉਹ ਆਪਣਾ ਇਹ ਸਮਝ ਲਓ ਕਿ ਜੋ ਮੁਸਲਮਾਨ ਜੋ ਹੋ ਗਿਆ, ਦੀਨ ਸਾਡੇ ਚ ਆ ਗਿਆ। ਦੀਨ ਸਾਡੇ ਚ ਆ ਗਿਆ, ਠੀਕ। ਫਿਰ ਉਹ ਇੱਥੇ ਰਹਿ ਗਿਆ। ਤੇ ਜਿਹੜਾ ਉਹਦਾ ਦੂਸਰਾ ਭਰਾ ਹਿੰਦੁਸਤਾਨ ਟੁਰ ਗਿਆ। ਦੂਸਰਾ ਕੀ ਨਸਲ ਦੱਸਿਆ ਸੀ ਆਪਣਾ ਬਜ਼ੁਰਗ? ਫੌਜਾ ਸਿੰਘ। ਫੌਜਾ ਸਿੰਘ। ਅੱਛਾ, ਫੌਜਾ ਸਿੰਘ ਆਪਣਾ ਬਾਲ ਬੱਚਾ ਲੈ ਕੇ ਤੇ ਟੁਰ ਗਿਆ ਉੱਥੇ। ਹਾਂ, ਉਹਦੀ ਇੱਕ ਲੜਕੀ ਸੀ, ਉਹਦਾ ਨਾਮ ਬਚਨੋ ਸੀ, ਉਹ ਵੀ ਹਿੰਦੁਸਤਾਨ ਉਹ ਲੈ ਕੇ ਟੁਰ ਗਿਆ। ਕਿਹਦੀ ਬੱਚੀ ਸੀ ਵਾਲਾ? ਉਹਦੀ ਮਾਲਕ ਮੱਲਾ ਸਿੰਘ ਜਿਹੜਾ ਮਾਲਕ ਸੀ, ਉਹਦੀ ਇੱਕ ਬੱਚੀ ਸੀ। ਮੇਰੇ ਖਿਆਲ ਚ ਉਹਦੀ ਬੱਚੀ ਦਾ ਨਾਮ ਬਚਨੋ ਸੀ। ਬਜ਼ੁਰਗੋ, ਜਿੱਥੇ ਥੋੜਾ ਜਿਹਾ ਕੋਈ ਖੁੰਝਣਗੇ ਤੁਹਾਂ ਨਾਲ ਦੱਸਣਾ। ਨਹੀਂ, ਇਹਨੂੰ ਮੇਰੇ ਨਾਲ ਕਿਤੇ ਬੜਾ ਪਤਾ। ਅੱਛਾ। ਇਹ ਉਹ ਕਹਿੰਦਾ ਵੀ ਸਾਨ ਜਿਹੜਾ ਬਜ਼ੁਰਗਾਂ ਨੂੰ ਨਹੀਂ ਨਹੀਂ, ਉਹ ਗੱਲਾਂ ਤੇ ਸੁਣੀਆਂ ਨੇ ਜੀ ਉਹ ਨਾਲ। ਤੇ ਉਹਦੇ ਨਾਮ ਬਚਨੋ ਸੀ। ਅੱਛਾ। ਤੇ ਉਹ ਆਪਣੇ ਤਾਏ ਦੇ ਨਾਲ ਚਾਚੇ ਨਾਲ ਚਲੇ ਗਏ ਸੀ। ਮੱਲਾ ਸਿੰਘ ਦੀ ਘਰ ਵਾਲੀ ਨੇ ਇਸਲਾਮ ਕਬੂਲ ਨਹੀਂ ਸੀ ਕੀਤਾ? ਉਹਦਾ ਨਹੀਂ ਪੱਕ, ਮੈਂ ਅੱਛਾ, ਉਹਦਾ ਨਹੀਂ ਜਿਹਦਾ ਪੱਕ। ਪੱਕ ਨਹੀਂ ਨਹੀਂ, ਉਹ ਨਹੀਂ ਕੀਤਾ। ਨਾ ਉਸ ਕੀਤਾ ਤੇ ਨਾ ਉਹਦੀ ਇੱਕ ਬੱਚੀ ਸੀ ਬਚਨੋ। ਉਹਦਾ ਨਾਮ ਵੀ ਅੱਛਾ, ਮੁੰਡਾ ਕੋਈ ਨਹੀਂ ਸੀ? ਮੁੰਡੇ ਹੋਣਗੇ, ਉਹ ਟੁਰ ਗਏ ਨੇ ਮੁੰਡਿਆਂ ਦਾ ਮੈਨੂੰ। ਅੱਛਾ, ਮੁੰਡੇ ਵੀ ਟੁਰ ਗਏ ਤੇ ਬੇਟੀ ਜਿਹੜੀ ਤੁਹਾਨੂੰ ਯਾਦ ਹੈ ਕਿ ਬਚਨੋ, ਉਹ ਵੀ ਟੁਰ ਗਈ ਤਾਏ ਦੇ ਨਾਲ ਫੌਜਾ ਸਿੰਘ ਦੇ ਉੱਥੇ ਹਿੰਦੁਸਤਾਨ। ਤੇ ਮੱਲਾ ਸਿੰਘ ਤੇ ਜਿਹੜਾ ਮੁਸਲਮਾਨ ਹੋ ਕੇ ਨਾਂ ਸੀ ਮੁਹੰਮਦ ਮਾਲਕ, ਉਹ ਇੱਥੇ ਹੀ ਰਹਿ ਗਿਆ। ਅੱਛਾ ਜੀ। ਫਿਰ ਕੀ ਹੋਇਆ? ਫਿਰ ਕਤਲ ਹੋ ਗਿਆ। ਫਿਰ ਹੋਣਾ ਕੀ ਸੀ? ਨਹੀਂ, ਉਹ ਕਤਲ 47 ਤੋਂ ਬਾਅਦ ਦੀ ਗੱਲ ਹੈ ਕਿ ਜਦੋਂ ਉਦੋਂ ਹੀ ਯਾਰ ਹੋ ਗਿਆ ਕਤਲ। ਜਦੋਂ ਇੱਥੋਂ ਟੁਰੇ ਨੇ ਪਿੰਡੋਂ। ਉਸ ਵੇਲੇ ਹੋ ਗਿਆ ਕੋਈ ਦਿਹਾੜੀ ਡਾਂਗੇ ਚ। ਤੇ ਉਹ ਇੱਥੋਂ ਦਾ ਰਹਿਣ ਵਾਲਾ ਸੀ, ਜਿਹੜਾ ਆਪਣਾ ਤੁਹਾਡਾ ਪਿੰਡ ਹੈ ਡੇਲਿਆਂ ਦੇ ਰਹਿਣ। ਡੇਲਿਆਂ ਦਾ? ਹਾਂ। ਅੱਛਾ ਅੱਛਾ ਅੱਛਾ। ਕਿਉਂ ਮੈਂ ਸੁਣਿਆ ਸੀ ਕਿ ਉਹ ਸੀ ਆਪਣਾ ਦਰਵੇਸ਼ ਕਿਆਂ ਦਾ। ਦਰਵੇਸ਼ ਤੇ ਹੋਰ ਪਿੰਡ ਹੈ ਆਪਣੇ ਪਿੰਡ। ਅੱਛਾ, ਉਹ ਹੋਰ ਕੋ ਵਾਕਿਆ ਹੋਣਾ। ਅੱਛਾ, ਠੀਕ ਹੋ ਗਿਆ। ਤੇ ਕਤਲ ਦੀ ਵਜ੍ਹਾ ਕੀ ਬਣੀ? ਯਾਰ ਉਦੋਂ ਕਤਲ ਦੀ ਵਜ੍ਹਾ ਇਹ ਸੀ, ਹਿੰਦੂਆਂ ਨੂੰ ਲੋਕ ਮਾਰੀ ਆਉਂਦੇ ਸਨ ਮੁਸਲਮਾਨ। ਅੱਛਾ। ਤੇ ਹਿੰਦੁਸਤਾਨ ਜਿਹੜੇ ਸਨ ਉਹ ਮੁਸਲਮਾਨਾਂ ਨੂੰ ਲੋਕ ਮਾਰੀ ਆਉਂਦੇ ਸਨ। ਅੱਛਾ। ਗਵੇੜ ਇਹ ਹੀ ਬਣਿਆ। ਹਾਂਜੀ। ਹੋਰ ਉਹ ਮਾਰੀ ਇਹ ਆਪਣੇ ਜਜ਼ਬੇ ਨਾਲ ਮਾਰਦੇ ਵੀ ਸਾਡੇ ਮੁਸਲਮਾਨਾਂ ਨੂੰ ਕਿਉਂ ਮਾਰਦੇ ਨੇ। ਅੱਛਾ। ਨਹੀਂ, ਜਦੋਂ ਇੰਨਾ ਚੰਗਾ ਰਹਿਣ ਵਸੋ ਸੀ ਤੇ ਇੱਕਦਮ ਦੁਸ਼ਮਣ ਕਿਵੇਂ ਬਣ ਗਏ? ਦੁਸ਼ਮਣ ਇਸੇ ਵਾਸਤੇ ਦੀਨ ਨਹੀਂ, ਵੇਖੋ ਦੀਨ ਵਾਸਤੇ ਤੇ ਬਣ ਗਏ। ਜੋ ਇੱਕ ਗੱਲ ਮੈਂ ਕਰਨਾ ਵਾ, ਵੈਸੇ ਇਹ ਤੇ ਚਲੋ ਹੋ ਗਿਆ ਵਾਕਿਆ। ਲੜਾਈ ਹੋਈ ਉੱਥੇ, ਹੋ ਸਕਦਾ ਉੱਥੇ ਕਿਸੇ ਮੁਸਲਮਾਨ ਜ਼ਿਆਦਤੀ ਕੀਤੀ ਹੋਵੇ ਜਾਂ ਕਿਸੇ ਸਿੱਖ ਜ਼ਿਆਦਤੀ ਕੀਤੀ ਹੋਵੇ। ਕਿੱਥੇ? ਯਾਨੀ ਜਿੱਥੇ ਵੀ ਹੋਈ, ਜਿਹਦੀ ਖਬਰ ਇੱਥੇ ਪਹੁੰਚੀ। ਯਾਰ ਉਹ ਹਿੰਦੁਸਤਾਨ ਦੀ ਖਬਰ ਸੀ ਨਾ, ਹਿੰਦੁਸਤਾਨ ਦੀ ਖਬਰ। ਹਾਂ। ਲੇਕਿਨ ਡੇਲੇ ਰਹਿਣ ਵਾਲੇ ਲੋਕਾਂ ਨੇ ਆਪਸ ਵਿੱਚ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ। ਸਾਰੀ ਦੁਨੀਆ ਇੱਕ ਦੂਜੇ ਦੀ ਦੁਸ਼ਮਣ ਹੋ ਗਈ। ਵਕਤ ਹੀ ਐਸਾ ਸੀ। ਹਾਂ। ਇਹ ਨਹੀਂ ਪਿਆ ਫਲਾਣਾ ਤੇ ਫਲਾਣਾ ਨਹੀਂ। ਅੱਛਾ। ਉਸ ਵੇਲੇ ਮੇਰੇ ਬੱਚਾ ਇੱਕ ਦੂਜੇ ਦੇ ਸਾਰੇ ਹੀ ਦੁਸ਼ਮਣ ਹੋ। ਖੁਦਾਈ ਵਾਹ ਸੀ। ਹੈ ਉਹ ਜਦੋਂ ਵਾਹ ਵਗੇ ਨਾ ਚੂਹੇ ਦੀ ਖੋਡੇ 'ਚ ਵੀ ਲੱਗ ਜਾਂਦੀ। ਬੱਲੇ ਬੱਲੇ, ਬਿਲਕੁਲ ਸਮਝ ਆ ਗਈ ਆ। ਉਹ ਵਾਹ ਖੁਦਾਈ ਸੀ ਜਦੋਂ ਦੁਨੀਆ ਇੱਕ ਦੂਜੇ ਨੂੰ ਮਾਰੀ ਆਉਂਦੀ ਸੀ। ਅੱਛਾ। ਜਿਵੇਂ ਫਲਸਤੀਨ ਦੇ ਵਿੱਚ ਜਿਹੜੇ ਮੁਸਲਮਾਨ ਨੇ, ਹਾਂਜੀ, ਉਹਨਾਂ ਨੂੰ ਤਬਾਹ ਕਰ ਜਾਂਦੇ ਨੇ। ਉਹ ਮੁਸਲਮਾਨ ਉਹ ਕੀ ਉਹਨਾਂ ਦਾ ਨਾਂ ਹੈ, ਯਹੂਦੀ, ਉਹਨਾਂ ਨੂੰ ਉਹ ਕਰੀ ਜਾਂਦੇ ਨੇ ਤਬਾਹ। ਇੱਥੇ ਵੀ ਹਾਂਜੀ ਜਲਾ ਪੈ ਗਈ, ਫਿਰ ਫੜ ਲੋ। ਇਸੇ ਤਰ੍ਹਾਂ ਕੁਦਰਤੀ ਵਾਹ ਵੱਗੀ ਸੀ ਐਸੀ, ਜਿਹੜੀ ਕੋਈ ਸ਼ੈ ਨਹੀਂ ਸੀ ਹੋ ਰਹੀ। ਉਹ ਕਤਲ ਕਰ ਕਰਕੇ ਨਾ ਕਰ ਸੀ।
ਗੱਲ ਅਸਲ ਆ ਸੀ। ਹੋਰ ਸਾਡੇ ਉਹ ਜਿਹੜੇ ਲੋਕ ਸਨ ਨਾ ਬਹੁਤ ਅੱਛੇ ਲੋਕ ਸਨ। ਸਾਰਿਆਂ ਸਾਡਿਆਂ ਵੱਡਿਆਂ ਨਾਲ ਉਹਨਾਂ ਦੀਆਂ ਬੜੀਆਂ ਮੁਹੱਬਤਾਂ, ਇੱਕ ਦੂਜੇ ਨਾਲ ਵਰਤੋਂ ਵਰਤਾ, ਇੱਕ ਦੂਜੇ ਦੀਆਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਹੁੰਦੇ ਸਨ। ਸਹੀ ਹੈ ਬੜੇ ਸਲੂਕ ਸਨ। ਉਹ ਜਿਹੜੀ ਵਾਹ ਵਗੀ ਹੈ ਨਾ, ਉਸ ਵਾਹ 'ਚ ਫਿਰ ਕਿਸੇ ਨੂੰ ਕੁਛ ਸਮਝ ਨਹੀਂ ਆਈ, ਮਾਰੀ ਆਏ ਨੇ ਇੱਕ ਦੂਜੇ ਨੂੰ। ਅੱਛਾ, ਇੱਕ ਤੇ ਤੁਸੀਂ ਦੱਸਿਆ ਕਿ ਇੱਥੇ ਉਹ ਮੱਲਾ ਸਿੰਘ ਜਿਹੜਾ ਹੈ ਮੁਹੰਮਦ ਮਾਲਕ, ਉਹ ਇੱਥੇ ਹੀ ਉਹਨੂੰ ਮਾਰ ਦਿੱਤਾ ਗਿਆ। ਤੇ ਇੱਕ ਜਿਹੜਾ ਤੁਸੀਂ ਵਾਕਿਆ ਦੱਸ ਦਿਓ ਕਿ ਉਹ ਸਾਈਆਂ ਦੀ ਬਸਤੀ ਦੇ ਕੋਲ ਹੋਇਆ। ਉਹ ਦਰਵੇਸ਼ਾਂ ਦੇ ਬੰਦੇ ਸਨ ਬੱਚਾ, ਅੱਛਾ, ਤੇ ਉਹ ਲੂ ਲੈ ਕੇ ਆਏ ਸਨ ਸਾਈਆਂ ਕੋਲ। ਉਹ ਦਰਵੇਸ਼ ਕੇ ਦੇ ਸਿੱਖ ਸਨ? ਦਰਵੇਸ਼ਾਂ ਦੇ ਸਿੱਖ ਸਨ, ਲੰਬੜਦਾਰ ਸਨ। ਅੱਛਾ, ਤੇ ਉਹ ਜਿਹੜਾ ਭਲਵਾਨ ਸੀ ਨਾ ਇੱਕ ਆਪਿਆ, ਮਿੰਟ, ਦਰਵੇਸ਼ ਕੇ ਇਥੋਂ ਕਿੰਨਾ ਕੁ ਪੈਂਦਾ? ਥੋੜਾ ਜਿਹਾ ਹੈ 5-6 ਮੀਲ। ਅੱਛਾ, ਇੰਨਾ ਹੀ ਹੈ, ਥੋੜਾ ਨੇੜੇ ਹੀ ਹੈ। ਅੱਛਾ ਅੱਛਾ। ਤੇ ਉਹ ਜਿਹੜੀ ਸਾਈਆਂ ਦੀ ਬਸਤੀ ਸੀ ਜਿੱਥੇ ਉਹ ਠਾਰ ਉਹ ਲੈ ਕੇ ਆਏ ਆ ਸੀ, ਲੈ ਕੇ ਆਏ ਸੀ। ਆ ਗੰਜਾਈਆ ਨਾ ਛੇਕੜ ਤੇ ਇਦੋਂ ਅੱਛਾ ਛੇਕੜ ਦੀ ਬਸਤੀ ਹੋਏ। ਅੱਛਾ ਭਲਵਾਨ ਸਾਹਿਬ ਭਾਈ ਬੇਬੀ ਹੋਣਾ ਨਾ ਉਹਦਾ। ਆਹੋ ਉੱਥੇ ਸ਼ਿਕਾਰ ਚੂਰ ਖੇਡਦੇ ਹਨ ਨਾ। ਅੱਛਾ, ਪਹਿਲਾਂ ਆ ਕੇ ਖੇਡਦੇ ਖੂਡਦੇ ਹਨ ਉੱਥੇ ਸਾਈਆਂ ਦੀ ਬਸਤੀ 'ਚ? ਨਹੀਂ ਯਾਰ, ਹਾਂ ਸਾਈਆਂ ਦੇ ਬਹੁਤ ਬੜੇ ਹਰੀਸ਼ ਲੋਕ ਸਨ। ਹਾਂ, ਇਹ ਜਾ ਕੇ ਅੰਨ ਪਾਣੀ ਉਹਨਾਂ ਦੇ ਕੋਲੋਂ ਖਾਂਦੇ ਸਨ। ਸਹੀ। ਸਾਈ ਜਾਂਦੇ ਹਨ, ਪੱਠੇ ਪੁੱਠੇ ਲਿਆਉਂਦੇ ਸਨ। ਆਹੋ ਕੰਮ ਸ਼ਮ ਕੀਤਾ ਕੰਮ ਸ਼ਮ ਨਾ ਵੀ ਕੰਮ ਤੇ ਬੰਦੇ ਅਮੀਰ ਸਨ ਬੜੇ। ਉਹ ਜਿਹੜੇ ਸਨ ਆ ਸਿੱਖ ਉਹਨਾਂ ਦੇ ਕੋਈ ਨਾਂ ਜ਼ੇਨ ਚ ਹੈ? ਨਹੀਂ, ਉਹਨਾਂ ਨੇ ਸਾਨੂੰ ਕੀ ਕਿਉਂ ਜੀ? ਪਤਾ? ਤੁਹਾਡੇ ਕੋਲ? ਮੈਂ ਕਿਸੇ ਨੂੰ ਵੀ ਨਹੀਂ ਪਤਾ। ਅੱਛਾ ਇਹ ਮੇਰੇ ਨਾਲ ਨਿਕਲੇ, ਉਹਨਾਂ ਨੂੰ ਕੀ ਖਬਰ ਹੋਣਾ। ਅੱਛਾ ਜੀ। ਉਹ ਲੂ ਲੈ ਕੇ ਆਏ ਨੇ ਨਾ ਅਫਜ਼ਲ, ਜੀ ਜੀ। ਇਹ ਬਸਤੀ ਵਿੱਚ। ਆਹੋ ਜੀ। ਤੇ ਉੱਥੇ ਫਿਰ ਉਹਨਾਂ ਉਹ ਪੈ ਗਿਆ। ਸਵੇਰੇ ਨਾ ਕਿਹਾ ਉਹ ਸਾਨੂੰ ਨਾ ਮਰਵਾ ਛੱਡਿਆ ਜੇ। ਅੱਛਾ। ਉਹ ਵਿਚਾਰਿਆਂ ਸਿੱਧੇ ਹੋਏ ਨਾ ਚੜਦੇ ਜਿੱਥੇ ਯਾਰ ਚਾਹੀਦੀ ਵੇਲੀ ਸੀ। ਹਾਂਜੀ ਹਾਂਜੀ। ਉਹ ਤੂੰ ਕਿੱਲਾ ਪੁੱਤਰ ਜਾ ਕੇ ਨਾ ਪਰ ਭਾਈ ਤੇ ਉਹਨਾਂ ਬੰਦੇ ਪੈ ਗਿਆ ਨਹੀਂ, ਉਹਨੂੰ ਕਤਲ ਕਰ ਛੜਿਆ। ਚਾਰ ਪੰਜ ਬੰਦੇ ਉੱਥੇ ਬਟੋਇਆ ਕੱਢ ਕੇ ਉਹਨਾਂ ਨੂੰ ਪਿਆ ਹਨ। 3-4-5 ਬੰਦੇ ਮਾਰਨ ਵਾਲੇ ਹਨ ਕਿ ਜਿਹੜੇ ਮਰੇ ਸਨ ਉਹ ਉਹ ਸਨ? ਜਿਹੜੇ ਮਰੇ ਸਨ 5-6 ਬੰਦੇ। ਮਾਰਨ ਵਾਲੇ 100 ਸੀ ਕਿ 200 ਉਹਦੇ ਸੀ? ਕਿੰਨੇ ਕੁ ਸਨ? ਜਿਹੜੇ ਮਾਰਨ ਵਾਲੇ ਸਨ ਉਹ ਡੇਲਿਆਂ ਦੇ ਸਨ ਜਾਂ ਉਹ ਵੀ ਉੱਥੇ ਦਰਵੇਸ਼ ਕਿਉਂ ਆਏ ਇਹ ਸਨ? ਕੋਈ ਪਤਾ ਨਹੀਂ, ਉਹ ਡੇਲਿਆਂ ਦੇ ਨਹੀਂ ਸਨ। ਅੱਛਾ ਉਹ ਲਾਮ ਦੇ ਮਗਰ ਹੀ ਲੱਗੇ ਆਏ ਨੇ ਨਾ ਕਿਤੇ। ਅੱਛਾ ਅੱਛਾ। ਉਹਨਾਂ ਨੇ ਨੰਬਰਦਾਰਾਂ ਨੂੰ ਉੱਥੇ ਵੱਢ ਛੜਿਆ। ਓਏ ਇੰਨੀ ਦੀ ਹੋਈ ਇਹ ਗੱਲ। ਅੱਛਾ ਜੀ, ਮੈਂ ਕਾਫੀ ਇੰਟਰਵਿਊ ਸੁਣੇ ਨੇ ਲੋਕਾਂ ਦੇ, ਕੀਤੇ ਵੀ ਨੇ ਬਜ਼ੁਰਗਾਂ ਦੇ। ਤੇ ਸਾਡੀ ਜੂ ਦੇ ਵਿੱਚ ਸ਼ੇਖੂਪੁਰੇ ਵਾਲੇ ਪਾਸੇ ਇੰਜ ਦੀ ਕਤਲੋਗਾਰਤ ਸੁਣੀ ਗਈ ਹੈ। ਇੱਥੇ ਵੀ ਨਹੀਂ। ਜਾਂ ਮੜਿਆਲਾ ਜਿਹੜਾ ਆਪਣਾ ਕੀ ਉਹਨੂੰ ਕਹਿੰਦੇ ਨੇ ਸ਼ੇਰੇਕੋਟ ਦੇ ਵਿੱਚ ਸੁਣਿਆ ਗਿਆ ਉੱਥੇ ਕੋਈ ਵਾਕਿਆ ਹੋਇਆ। ਲੇਕਿਨ ਇਸ ਇਲਾਕੇ ਦੇ ਵਿੱਚ ਮੈਂ ਪਹਿਲੀ ਦਫਾ ਸੁਣਨ ਡਿਆ ਕਿ ਇੱਥੇ ਵੀ ਇੰਜ ਦਾ ਜਿਹੜਾ ਗਦਰ ਪਿਆ ਯਾਰ। ਮੇਰੇ ਬੱਚਾ ਮੇਰੀ ਗੱਲ ਸਮਝਦਾ ਨਹੀਂ ਤੂੰ। ਹਾਂਜੀ। ਇੱਕ ਹਵਾ ਵਗਦੀ ਵੀ ਕੁਦਰਤ ਦੇ ਵਾਹ ਵਗਾਈ ਹੈ। ਹਾਂ, ਉਹਦੇ ਅੰਦਰ ਸੁਣਾਇਆ ਚੂਹੇ ਦੀ ਖੁੱਡ ਵਿੱਚ ਵੀ ਸਾਰੀ ਦੁਨੀਆ ਦੇ ਵਾਹ ਫੈਲ ਗਈ ਸੀ। ਬਿਲਕੁਲ ਸਹੀ ਗੱਲ ਹੈ ਜਿਹੜੀ ਤੁਸੀਂ ਦੱਸ ਦਿਓ ਕਿ ਹਵਾ ਚੱਲ ਪਈ, ਜਿੱਥੋਂ ਫਿਰ ਹਵਾ ਚੱਲ ਪਵੇ ਤੇ ਫਿਰ ਉਹ ਚੂਹਿਆਂ ਦੀ ਖੁੱਡ 'ਚ ਵੀ ਵੜ ਜਾਂਦੀ ਹਰ ਥਾਂ ਹੀ ਦੁਨੀਆ ਦੇ ਲੈ ਦੇ ਲਪੇਟ ਦੇ ਵਿੱਚ ਉਹਨਾਂ ਸਾਰਿਆਂ ਨੂੰ। ਬਿਲਕੁਲ ਥੋੜੀ ਹਾਲਤ ਹੋਈ ਅਸਤਗਫਾਰ ਤੋਬਾ। ਇੱਥੇ ਸਾਡੇ ਪਿੰਡ ਇੱਕ ਸੁੰਦਰ ਬਰਿਆਰ ਹੋਇਆ। ਉਹ ਸਦੀਕ ਉਹਦਾ ਜਿਹੜਾ ਭਰਾ ਸੀ, ਜਿਹਦਾ ਮੁੰਡਾ ਮਰਿਆ, ਨਵਾਬ ਨੇ ਮਾਰਿਆ, ਉਹਦਾ ਨਾਂ ਕੀ ਸੀ? ਇੰਦਰ। ਇੰਦਰ ਇੰਦਰ ਹਾਂ, ਇੰਦਰ ਸਿੰਘ ਸੀ। ਉਹਨਾਂ ਦੀ ਪਾਈ ਸਦੀਕ ਨੂੰ ਕਦੋਂ ਕੋ ਸੀ? ਇਹ ਤਾਂ ਬਾਹਰ ਸੀ ਉਹਨੂੰ ਲੋਕ ਲੈਂਦਾ। ਅੱਛਾ। ਉਸ ਬੰਦਾ ਜਿਹੜਾ ਸੀ ਨਾ, ਉਹਨੂੰ ਜਿਹੜੇ ਪੈ ਨੇ ਮੁਸਲਮਾਨ, ਇੰਦਰ ਸਿੰਘ ਨੂੰ, ਹਾਂ, ਉਹਨੂੰ ਮਾਰ ਛੜਿਆ। ਉਹਨੂੰ ਅੱਗੇ ਉਹਦਾ ਜਿਹੜਾ ਪੁੱਤਰ ਹੈ ਨਾ, ਉਹ ਦਰਖਤ ਤੇ ਚੜਿਆ। ਉਹ ਸਾਕਿਆ ਵੀ ਚਾਚਾ ਨਵਾਬ, ਮੈਂ ਤੇਰਾ ਪੁੱਤਰ ਬਣ ਜਾਣਾ, ਮੈਨੂੰ ਮਾਰਨਾ। ਉਸੇ ਗੱਲ ਕੀਤੀ ਹੈ। ਉਸ ਆਖਿਆ ਬੱਚਾ ਨਹੀਂ ਮਾਰਦਾ, ਤੂੰ ਹੇਠਾਂ ਆ ਜਾ। ਉਹ ਜਿਹੜੇ ਹੇਠਾਂ ਬਲੋਂ ਵਾ ਦਿੱਤੀ, ਮਰ ਗਿਆ। ਉਸ ਬੰਦੇ ਦੇ ਨਾਲ ਇਹ ਹਾਲ ਹੋਇਆ ਹੈ ਨਵਾਬ ਨਾਲ। ਉਹ ਆਪਣੇ ਵੇਖ ਲਈ ਇਹ ਗੱਲ ਹੈ ਆਪਣੇ। ਹਾਂਜੀ। ਉਹਦੀ ਕੋਈ ਸ਼ੈ ਨਹੀਂ ਰਹੀ। ਅੱਗੇ ਉਹਦੀਆਂ 4 ਧੀਆਂ ਸਨ, ਨਾ ਗੁਜ਼ਾਰਤੀ ਧੀ ਰਹਿ ਗਈ, ਨਾ ਕੋਈ ਜ਼ਮੀਨ ਰਹਿ ਗਈ, ਨਾ ਬਾਪ ਰਿਹਾ। ਜ਼ੁਲਮ ਕੀਤਾ ਹੋਣਾ। ਸਖਤ ਅਜ਼ਾਬ ਉਹਦੇ ਤੇ, ਸਜ਼ਾ ਭਰਨੀ ਨਹੀਂ ਥਾ। ਸਖਤ ਅਜ਼ਾਬ ਉਹਦੇ ਤੇ ਹੈ। ਤੇ ਹੋਰ ਨਹੀਂ ਤੇ ਜਿੰਨਾ ਇਹ ਤੇ ਤੁਸੀਂ ਦੱਸਿਆ ਉਹ ਕਿਹੜਾ ਸੀ ਬੱਚੇ ਦਾ ਨਾਂ ਜਿਹੜਾ ਦਰਖਤ ਤੇ ਚੜ ਗਿਆ? ਉਹਦੇ ਪਿਓ ਦਾ ਨਾਂ ਇੰਦਰ ਸੀ, ਉਹ ਬੱਚੇ ਦਾ ਨਾਂ ਨਹੀਂ। ਅੱਛਾ, ਇੰਦਰ ਸਿੰਘ ਦਾ ਪੁੱਤਰ ਸੀ ਜਿਹੜਾ ਦਰਖਤ ਤੇ ਉਹਨੇ ਪਨਾਹ ਲੈ ਲਈ, ਚੜ ਗਿਆ। ਬਰਿਆਰ ਸੀ, ਬਰਿਆਰ। ਬਰਿਆਰ ਉਹ ਵੀ ਇੱਥੋਂ ਦੇ ਸਨ, ਡੇਲਿਆਂ ਦੇ। ਤੇ ਇਹ ਜਿਹੜਾ ਨਵਾਬ ਤੁਸੀਂ ਨਾਮ ਲਿਆ, ਉਹ ਵੀ ਡੇਲਿਆਂ ਦਾ ਸੀ। ਉਹ ਵੀ ਡੇਲਿਆਂ ਦਾ ਸੀ। ਉਹ ਵੀ ਚੱਠਾ ਡੇਲਿਆਂ ਦਾ। ਅੱਛਾ, ਉਹ ਵੀ ਉਹ ਬਰਿਆਰ ਸਨ।
ਉਹ ਚੱਠਾ ਸੀ। ਆ ਜਿਹੜਾ ਮਾਮਨ ਮਾਲਕ ਦੇ ਚੱਠੇ ਸਨ 300 ਕਿੱਲੇ ਦੇ 300 ਕਿੱਲੇ ਦੇ ਮਾਲਕ ਸਨ। ਇਹ ਭਾਈ ਜੀ ਨੂੰ ਬਲਮ ਮਾਰੀ ਮਰ ਗਿਆ ਵਿਚਾਰਾ ਕਿ ਬਚ ਗਿਆ। ਮਰ ਗਿਆ ਉਹ ਹੇਠੋਂ ਬਲਮ ਵਾਲੀ ਤੇ ਮਰ ਗਿਆ ਕਲੇਜੇ ਜੀ ਵੱਜ ਗਏ। ਅਜੇ ਸਿੱਧੀ ਹੇਠੋਂ ਵਾਲੀ ਤੇ ਸਾਰੀ ਹਾਂ ਉਹ ਹੇਠਾਂ ਉੱਤਰ ਉਹ ਸੁਲਤਾਨ ਚੁੱਕ ਲਿਆ ਥੱਲੇ ਸੱਟੇ। ਇੰਨੀ ਹੋਈ ਹੈ। ਅੱਛਾ ਅੱਛਾ ਅੱਛਾ। ਤੇ ਮੱਲਾ ਸਿੰਘ ਜਿਹੜਾ ਮੇਨ ਹੋਇਆ ਇੱਥੇ, ਤੁਸੀਂ ਜਿਹੜੀ ਗੱਲ ਉਹਦਾ ਫਿਰ ਕੀ ਬਣਿਆ? ਉਹਦੀ ਭੋਏ, ਉਹਦਾ ਮਾਲ ਡੰਗਰ, ਉਹਦਾ ਘਰ-ਬਾਰ, ਕਿਉਂਕਿ ਬਾਕੀ ਤੋਂ ਤੇ ਜੀ ਤੋਂ ਟੁਰ ਗਏ। ਉਹਦਾ ਘਰ-ਬਾਰ ਹੈ ਸੀ ਕੋਈ ਨਾ, ਉਹਦਾ ਘਰ-ਬਾਰ ਤੇ ਹਿੰਦੁਸਤਾਨ ਜਿਹੜੇ ਟੁਰ ਗਿਆ ਉਹਦਾ ਦੂਜਾ ਅੱਛਾ ਪੁੱਤਰ ਉਹਦਾ ਭਰਾ, ਉਹਦਾ ਬਾਲ ਬੱਚਾ, ਉਹ ਫਿਰ ਇੱਥੋਂ ਕਲੇਮ ਗਏ ਉਹਨਾਂ ਦੀ ਜ਼ਮੀਨ ਉੱਥੋਂ। ਅੱਛਾ ਇੱਥੋਂ ਫਿਰ ਕਲੇਮ ਹੋ ਗਿਆ ਸੀ ਉਹਦਾ। ਕਲੇਮ ਪੈਣਾ ਜ਼ਮੀਨ ਦੇ। ਅੱਛਾ। ਕਲੇਮ ਨਿਕਲੇ ਉਧਰ ਹਿੰਦੁਸਤਾਨ ਨੰਬਰ ਫਿਰ ਹੁਣ ਪਈ ਨੇ ਕਿ ਰਹਿ ਗਈ ਹੈ ਕਿ ਕੀ ਹੋ ਸਾਨੂੰ ਕੀ ਅੱਗੇ ਪਤਾ ਕਿਉਂ ਭਾਈ ਜ਼ਮੀਨਾਂ ਟੁਰ ਗਈਆਂ ਨਾ ਹਿੰਦੁਸਤਾਨ। ਸਹੀ। ਹਿੰਦੁਸਤਾਨ ਨੂੰ ਇਹਦੇ ਲੋਕਾਂ ਦੀਆਂ ਆ ਗਈਆਂ ਇਹਨੂੰ ਕਰਕੇ ਹੋਇਆ। ਬਜ਼ੁਰਗੋ ਤੁਸੀਂ ਸੁਣਾਓ ਹੁਣ ਕੋਈ ਉਹਨਾਂ ਦੇ ਸਵਾਸ਼ਾ ਅੱਲਾ ਸਾਨੂੰ ਵਾਵਾ ਗੁਫ਼ਤਗੂ ਸੁਣਾਤੀ। ਹੁਣ ਤੁਸੀਂ ਸੁਣਾਓ ਤੁਹਾਡੇ ਜ਼ਿਹਨ 'ਚ ਕੋਈ ਵਾਕਿਆ ਹੋਵੇ ਉਸ ਵਕਤ ਦਾ। ਤੁਹਾਡਾ ਗੁਆਂਢੀ ਸੀ ਲੱਖੀ। ਅਸਲਾਮ ਅਲੈਕੁਮ। ਵਾਲੇਕੁਮ। ਸ਼ੇਰੇ ਕੋਟੀਆ ਜਿਹੜਾ ਸੀ ਨਾ ਉਹ ਬਾਦਸ਼ਾਹ ਬੰਦਾ ਸੀ। ਸ਼ੇਰੇ ਦਾ ਕੋਟ ਜਿਹੜਾ ਮੈਂ ਅੱਗੇ ਜ਼ਿਕਰ ਕੀਤਾ ਜਿਹੜਾ ਜ਼ਿਕਰ ਕੀਤਾ ਹੈ ਤੂੰ ਗੁਜਰਾਂਵਾਲੇ ਆ ਠੀਕ ਹੈ। ਉਹਦੀ ਕੋਠੀ ਜਿਹੜੀ ਸੀ ਨਾ ਉਹਨੂੰ ਦਰਵਾਜ਼ੇ ਬਥੇਰੇ ਸਨ, ਅੱਗੇ ਬਾਗ ਲੱਗਾ ਸੀ। ਅੱਛਾ। ਜਦੋਂ ਇਹ ਸਨ 47 ਦੇ ਵਿੱਚ ਹੱਲਾ ਹੋਇਆ ਨਾ ਸਹੀ, ਉਦੋਂ ਇਹ ਮਾਰ ਕਟਾਈ ਹੋ ਰਹੀ ਸੀ। ਅੱਛਾ। ਇਹ ਜਿਹੜੀ ਸਿੱਖੀ ਸੀ ਇਹ ਸਾਰੀ ਫਿਰ ਸ਼ੇਰੇ ਦੇ ਕੋਟ ਨਾਲ ਇਕੱਠੀ ਹੋਈ। ਅੱਛਾ। ਉਹਦੇ ਕੋਲ ਸੀ ਉਹ ਬਰੇਨ ਗਨ। ਅੱਛਾ। ਵੀ ਉੱਥੇ ਅਸੀਂ ਬਚ ਜਾਾਂਗੇ, ਮੁਸਲਮਾਨ ਨਹੀਂ ਸਾਨੂੰ ਛੱਡਦੇ ਪਏ। ਯਾਨੀ ਜਦੀਦ ਅਸਲਾ ਹੀ ਉਹਦੇ ਕੋਲ। ਜਾ ਅੱਛਾ। ਉਹ ਆਪਣਾ ਸਾਰੇ ਸਿੱਖ ਉੱਥੇ ਇਕੱਠੇ ਹੋ ਗਏ। ਯਾਨੀ ਇੱਥੋਂ ਵਾਵਾ ਪੰਧ ਬੰਦਾ, ਅਗਰ ਇੱਥੋਂ ਟੁਰੇ ਨੇ, ਡੇਲੀਓਂ ਟੁਰੇ ਨੇ ਜਾਂ ਜਿੱਥੋਂ ਵੀ ਟੁਰੇ ਨੇ ਸਾਰੇ ਉੱਥੇ ਪਹੁੰਚੇ, ਉੱਥੇ ਜੋ ਇਕੱਠੇ ਹੋਏ ਨੇ। ਸਹੀ, ਠੀਕ ਹੈ। ਆ ਬਤਾਲੇ ਵਾਲੇ ਹੋਏ ਪਰ ਅੱਛਾ ਇਹ ਜਿਹੜਾ ਸੀ ਸ਼ੇਰੇ ਕੋਠੀਆ ਇਹਦੇ ਕੋਲ ਮਸ਼ੀਨ ਸੀ ਤੇ ਸਿੱਖੀ ਉੱਥੇ ਇਕੱਠੀ ਹੋਈ ਸੀ। ਅੱਛਾ। ਸਿੱਖੀ ਦੇ ਲਈ ਡਾ ਵੀ ਅਸੀਂ ਬਚ ਜਾਈਏ। ਅੱਛਾ। ਉਹ ਆਪਣਾ ਜਿਹੜੇ ਇਹ ਮਗਰੋਂ ਜਿਹੜਾ ਜਥਾ ਸੀ ਨਾ ਮੁਸਲਮਾਨਾਂ ਦਾ ਉਹਨਾਂ ਨੂੰ ਪਿਆ। ਸਹੀ। ਉਹ ਜਿਹੜਾ ਉਹਨਾਂ ਦਾ ਸੀ ਨਾ ਉਹ ਮਸ਼ੀਨ ਗਨ ਉਹ ਇਹਨਾਂ ਮੁਸਲਮਾਨਾਂ ਨਾਲ ਫੇਰੀ ਨਾ। ਅੱਛਾ। ਫੇਰੀ ਤੇ ਸਿੱਖਾਂ ਮੁਸਲਮਾਨਾਂ ਦੇ ਫੇਰੀ ਤੇ ਫਿਰ ਸਿੱਖਾਂ ਤੇ ਗਈ। ਉਹ ਫਿਰ ਬੰਦ ਕਰ ਲਈ ਵਿੱਚੋਂ ਕੋਈ ਜੀ ਨੁਕਸਾਨੇ ਗਏ। ਉਹ ਆਪਣਾ ਜਥਾ ਜਿਹੜਾ ਸੀ ਉਹ ਆਪਣਾ ਕੰਪਾਂ ਚ ਟੁਰ ਗਿਆ। ਅੱਛਾ। ਉਹ ਵੀ ਮਸ਼ੀਨ ਗਨ ਵੇਖ ਕੇ ਵਾਪਸ ਹੋ ਗਿਆ। ਵਾਪਸ ਹੋ ਗਿਆ। ਅੱਛਾ। ਇਹ ਜਿਹੜਾ ਸੀ ਨਾ ਦੂਜਾ ਸੁੰਦਰ ਸਿੰਘ ਜਿਹਦੇ ਬੱਚੇ ਦੀ ਗੱਲ ਸੁਣਾਈ ਉਹਨੇ, ਜਿਹਦੇ ਬੱਚੇ ਦੀ ਗੱਲ ਸੁਣਾਈ ਉਹਨੇ ਬਲਕ ਮਾਰ ਛੜੀ ਥੱਲੋਂ ਦੀ ਨਵਾਬ ਨੇ। ਤੇ ਨਵਾਬ ਜਿਹੜਾ ਸੀ ਨਾ ਉਸ ਉਹ ਬੱਚਾ ਜਿਹੜਾ ਸੀ ਨਾ ਇਹ ਉਤਲੀ ਨਾ ਕਤਲੋਗਾਰਤ ਜਿਹੜੀ ਸੀ ਨਾ ਸਾਡੇ ਪਿੰਡ ਦੇ ਵਿੱਚ ਥੋੜੇ ਜੀਮ ਹੋਏ ਨੇ, 5-6 ਜੀਮ ਹੋਏ ਨੇ। ਅੱਛਾ। ਡੇਲਿਆਂ 'ਚ ਇੱਥੇ ਰੜੀ 'ਚ। ਅੱਛਾ। ਉਹਨਾਂ ਆਖਿਆ ਸਾਨੂੰ ਦੱਸੋ ਵੀ ਆਹ ਤੁਹਾਡਾ ਗਵਾਇਆ ਕੀ ਹੈ? ਸਿੱਖ ਆਂਦੇ ਨੇ ਮੁਸਲਮਾਨਾਂ ਨੂੰ। ਮੁਸਲਮਾਨਾਂ ਨੂੰ ਸਿੱਖ ਆਂਦੇ ਨੇ ਮੁਸਲਮਾਨਾਂ ਨੂੰ। ਹਾਂ। ਉਹਨਾਂ ਆਖਿਆ ਗੱਲ ਵੇ ਵੀ ਤੁਹਾਡਾ ਗਵਾਇਆ ਕੁਝ ਨਹੀਂ। ਹਾਂ। ਤੇ ਅਸੀਂ ਤੁਹਾਨੂੰ ਆਂਦੇ ਵੀ ਕੋਈ ਨਹੀਂ। ਅੱਛਾ। ਅੱਛਾ। ਉਹ ਜਿਹੜਾ ਬੱਚਾ ਮੋਇਆ ਨਾ ਉਹ ਕਿੱਕਰ ਤੇ ਚੜਿਆ ਆ। ਅੱਛਾ। ਤੇ ਬਲਮਾ ਬਰਛੀਆਂ ਉਦੋਂ ਸਨ। ਉਹ ਇਹਨਾਂ ਮੁਸਲਮਾਨਾਂ ਫਿਰ ਨਹੀਂ ਮਾਰਿਆ। ਅੱਛਾ। ਉਹ ਨਵਾਬ ਚੱਠਾ ਜਿਹੜਾ ਸੀ ਉਹ ਬੱਚਾ ਜਿਹੜਾ ਸੀ ਨਾ ਉਹ ਉਸ ਆਖਿਆ ਵੀ ਥੱਲੇ ਉਤਰਿਆ। ਅੱਛਾ। ਉਸ ਜੱਥੇ ਛੱਡ ਦਿੱਤਾ ਬੱਚੇ ਨੂੰ। ਛੱਡ ਦਿੱਤਾ। ਅੱਛਾ। ਫਿਰ ਮਗਰੋਂ ਨਵਾਬ ਰਲਿਆ। ਉਹਦੇ 3-4 ਮੋਏ ਜੋ ਸਨ। ਅੱਛਾ। ਜਿਨ੍ਹਾਂ ਦੇ ਬੱਚੇ ਦੇ। ਅੱਛਾ। ਬੱਚੇ ਦੇ। ਠੀਕ ਹੈ। ਅੱਛਾ। ਉਹ ਆਪਣਾ ਬੱਚਾ ਜਿਹੜਾ ਸੀ ਉਹਨੂੰ ਥੱਲੇ ਉਤਰ ਆਇਆ। ਹਾਂ। ਨਵਾਬ ਜਿਹੜਾ ਸੀ ਉਹ ਥੱਲੇ ਉਤਰਦੇ ਹੀ ਪਿਆ। ਉਸ ਆਖਿਆ ਬਾਬਾ ਮੈਨੂੰ ਮਾਰੀ ਨਾ ਤੇ ਮੈਨੂੰ ਪੁੱਤਰ ਬਣਾ ਲੈ। ਉਹਦੇ ਗਲ ਤੇ ਵੀਰ ਸੀ ਸੋਨੇ ਦਾ ਤੇ ਬੜਾ ਸੋਹਣਾ ਬੱਚਾ ਸੀ। ਅੱਛਾ। ਉਹ ਮਾਰੀ ਬਲਮ ਕਲੇਜੇ ਦੇ ਵਿੱਚੋਂ ਲੱਗ ਗਈ। ਉਹ ਆਖਿਆ ਜਾ ਬਾਬਾ ਤੇਰਾ ਕੋਈ ਨਾ ਰਹਿ। ਉਹਦਾ ਫਿਰ ਵਿਆਹ ਵੀ ਕੋਈ ਨਹੀਂ। ਹਾਂ। ਦੁਨੀਆ ਵੇਖਿਆ ਫਿਰ
ਵੇਖਿਆ ਜ਼ੁਲਮ ਕੀਤੇ ਦਾ ਨਤੀਜਾ। ਆ ਤੇ ਇਹ ਜਿਹੜਾ ਲੱਖੀ ਸੀ ਇਹ ਖੱਤਰੀ ਸੀ, ਇਹ ਸਾਡੇ ਗੁਆਂਢ ਸੀ। ਅੱਛਾ, ਬੰਦਾ ਅੱਛਾ ਸੀ ਲੱਖੀ ਜਿਹੜਾ। ਲੱਖੀ ਜਿਹੜਾ ਸੀ। ਅੱਛਾ, ਜਿੱਦਾਂ ਹੁਣੀ ਉਹਨਾਂ ਹਵਾਲਾ ਦਿੱਤਾ ਬਜ਼ੁਰਗਾਂ ਨੇ। ਯਾ ਅੱਛਾ, ਇਹ ਹਿੰਦੂ ਸੀ। ਇਹ ਹਿੰਦੂ ਸੀ। ਅੱਛਾ, ਬੂਟਾ ਸਿੰਘ ਜਿਹੜਾ ਸੀ ਸਾਈਆਂ ਵਾਲਾ, ਉਹ ਚੱਠਾ ਸੀ। ਅੱਛਾ, ਜਿਹੜਾ ਅਮਰੀਕ ਸ਼ਾਹ ਦਾ ਸੀ ਉਹਨੂੰ ਆਰਡਰ ਸੀ ਵੀ ਜਿਨ੍ਹਾਂ ਕੋਲੋਂ ਮੈਂ ਕਰਜ਼ਾ ਲੈਣਾ ਹੈ ਨਾ ਵਿਆਜ, ਬੂਟਾ ਸਿੰਘ ਸੰਧੂ ਸੀ, ਉਹ ਚੱਟਾ ਨਹੀਂ ਸੀ। ਉਹ ਸੰਧੂ ਸੀ। ਚਲੋ ਉਹ ਆਪਣਾ ਲਿਆ ਕੇ ਤੇ ਵਿਆਜ ਵਾਲੇ ਨੂੰ ਉਹ ਨਹੀਂ ਸੀ ਮੰਨਦਾ ਉਦੋਂ, ਤੇ ਲਿਆ ਕੇ ਅੰਦਰ ਡੱਕ ਛੱਡਦਾ ਸੀ। ਕੌਣ? ਅਮਰੀਕ ਸ਼ਾਹ ਦਾ ਖੱਤਰੀ। ਅੱਛਾ, ਮਰੀਜ਼ ਸ਼ਾਹ ਦਾ ਖੱਤਰੀ। ਇਹ ਕਿੱਥੇ ਮਰੀਜ਼ ਸ਼ਾਹ ਇਲਾਕੇ ਦਾ ਨਾਮ? ਨਿਹਾਲ ਸਿੰਘ ਸੀ ਉਹਦਾ ਨਾਂ। ਨਿਹਾਲ ਸਿੰਘ ਆ ਮਰੀਦ ਦਾ ਚਾਚਾ ਸੀ। ਉਹ ਜਮੀਲ ਉਹਦੇ ਚ ਰਹਿੰਦਾ। ਅੱਛਾ, ਇੱਥੇ ਰਹਿੰਦਾ ਸੀ ਉਹ ਵੀ? ਇੱਥੇ ਰਹਿੰਦਾ। ਅੱਛਾ, ਉਹ ਜਿਹੜਾ ਉਹਦਾ ਵਿਆਜ ਨਹੀਂ ਦਿੰਦਾ, ਉਹਦਾ ਸੂਦ ਨਹੀਂ ਸੀ ਦਿੰਦਾ, ਉਹਨੂੰ ਉਹ ਡੱਕ ਛੱਡਦਾ ਸੀ, ਇੱਥੇ ਲਿਆ ਕੇ ਆਪਣੇ। ਤੂੜੀ ਛੁੜੀ ਤੇ ਹਾ ਛੱਡਣੀ। ਅੱਛਾ, ਤੇ ਉਹ ਆਪਣਾ ਲਿਆ ਕੇ ਡੱਕ ਛੱਡਣਾ। ਤੇ ਜਿਹੜੀ ਮੱਲਾ ਸਿੰਘ ਦੀ ਗੱਲ ਇਹ ਕਰਦਾ ਪਿਆ, ਮੱਲਾ ਸਿੰਘ ਨੂੰ ਜੋ ਮਾਰਿਆ ਨਾ ਜੱਜ ਘਰ ਦੇ ਵਿੱਚ ਲੰਬੜ ਨੇ। ਅੱਛਾ, ਉਹ ਕੁਝ ਜੀਮੀ ਤੇ ਵੀ ਹੱਥ ਰੱਖਦਾ ਸੀ ਤੇ ਕੁਝ ਉਹਦੀ ਬੱਚੀ ਤੇ ਵੀ ਹੱਥ ਰੱਖਦਾ ਸੀ, ਉਹ ਜਿਹਦਾ ਨਾਂ ਲੈਂਦੇ ਸਨ। ਜਿਹਦਾ ਨਾਂ ਲੈਂਦੇ ਸਨ। ਅੱਛਾ, ਕੀ ਨਾਂ ਸੀ ਭਲਾ? ਬਚਮਨ। ਅੱਛਾ, ਅੱਛਾ, ਗੁਰਮਿਰਚਨ ਨਾਂ ਉਹਨਾਂ ਦੇ। ਉਹ ਅਸੀਂ ਕੱਢ ਲਵਾਂਗੇ, ਵੀਡੀਓ ਚ ਆ ਜਾਏਗਾ ਸਾਨੂੰ। ਤੇ ਉਹ ਆਪਣਾ ਬਚਨੋ। ਅੱਛਾ, ਬਚਨੋ। ਉਹ ਆਪਣਾ ਉਹਨਾਂ ਦੇ ਠਰਕੀ ਸੀ। ਹਾਂ, ਉਹ ਆਖਿਆ ਨਿਕਾਹ ਕਰ ਲੈ, ਮੈਂ ਹੋ ਗਿਆ ਮੁਸਲਮਾਨ, ਹਾਂ, ਤੇ ਤੂੰ ਮੈਨੂੰ ਮਾਰ ਨਾ। ਹਾਂ, ਉਸ ਆਖਿਆ ਨਹੀਂ, ਮੈਂ ਜੀਵੀ ਵੀ ਸਾਂਭ ਲੈਣੀ ਲੰਬੜਾਂ ਦਾ। ਹਾਂ, ਤੇ ਮੈਂ ਇਹ ਵੀ ਲੈ ਲੈਣੀ, ਹਾਂ, ਤੇ ਮੈਂ ਤੈਨੂੰ ਛੱਡਣੇ ਹੀ ਮਾਰੇ। ਉਸ ਆਖਿਆ ਚੱਠਿਆ ਦਾ ਨਾਮਾ ਮੁੱਕ ਜਾਏਗਾ। ਉਸ ਬਦਵਾ ਦਿੱਤੀ। ਹਾਂ, ਬਦਵਾ ਦਿੱਤੀ ਨਾ ਵੀ ਚੱਠਿਆ ਦਾ ਤਗੜਾ ਸੀ ਨਾ ਬੰਦਾ। ਨਾ ਹੀ ਮੁੱਕ ਜਾਣਾ, ਹੂੰ, ਤੁਹਾਡੀ ਹਕੂਮਤ ਰਹੇਗੀ। ਹੂੰ, ਉਹਨੂੰ ਆ ਗੋਲੀ ਨਾਲ ਮਾਰ ਛੜਿਆ। ਤੇ ਜਿਹੜਾ ਫੌਜਾ ਸਿੰਘ ਸੀ ਉਹਦੀ ਔਲਾਦ ਲੈ ਕੇ ਤੇ ਉਹ ਆਪਣਾ ਤੁਰ ਗਿਆ ਹਿੰਦੁਸਤਾਨ। ਅੱਛਾ, ਤੇ ਇਹ ਜਿਹੜੇ ਸਨ ਬਲਕਾਰ ਸਿੰਘ ਤੇ ਸਰਦਾਰ ਸਿੰਘ, ਲਾਲ ਸਿੰਘ ਤੇ ਸੀ ਇੱਥੋਂ ਜਾਮਚਾ ਦਾ। ਅੱਛਾ, ਇਹ ਆਪਣੇ ਪਿੰਡਾਂ ਦੀ ਗੱਲ ਕਰ ਤੂੰ ਲੋਕਾਂ। ਇਹ ਲਾਲ ਸਿੰਘ ਤੇ ਸਰਦਾਰ ਸਿੰਘ ਤੇ ਬਲਕਾਰ ਸਿੰਘ ਇਹ ਭਰਾ ਸਨ, ਇਹ ਸਾਡੇ ਗੁਆਂਢੀ ਸਨ। ਅੱਛਾ, ਅੱਛਾ, ਇਹ ਆਏ ਨੇ ਇੱਥੇ ਮਿਲੇ ਗਏ ਨੇ, ਹੋ ਗਿਆ ਨੇ ਕੋਈ ਮੇਰਾ ਖਿਆਲ 8-10 ਸਾਲ ਹੋ ਗਿਆ ਨੇ ਮਿਲਿਆ। ਅੱਛਾ, ਵਾਪਸ ਆਏ ਹਨ ਉਹਨਾਂ ਦੇ ਬੱਚਿਆਂ ਜੋ ਅੱਗੋਂ? ਆਏ ਸਨ। ਅੱਛਾ, ਅੱਛਾ, ਤੇ ਇੱਥੇ ਮਜ਼ਦੂਰ ਖੋਖਰ ਕੋਲ ਆਪਣਾ ਬੈਠੇ ਰਹੇ ਨੇ, ਮਿਲੇ ਗਏ ਨੇ, ਵਿਸਾਖੀ ਵੇਖਣ ਜੋ ਆਏ ਸਨ। ਅੱਛਾ, ਜੋ ਮਿਲੇ ਗਏ, ਉਹਨਾਂ ਆਖਿਆ ਵੀ ਸਾਡਾ ਹੁਣ ਟਾਈਮ ਥੋੜਾ ਹੈ, ਭਾਈ ਮਨਜ਼ੂਰ ਆ, ਅਸਾਂ ਟੁਰ ਜਾਣਾ। ਹੂੰ, ਤੇ ਖੋਖਰ ਨਾਲ ਉਹਦਾ ਬੜਾ ਪਿਆਰ ਸੀ, ਬਲਕਾਰ ਸਿੰਘ ਦਾ। ਅੱਛਾ, ਨਹੀਂ ਬਲਕਾਰ ਸਿੰਘ ਆਪ ਆਇਆ ਸੀ ਉਹਦੇ ਪੁੱਤਰ? ਬਲਕਾਰ ਸਿੰਘ ਵੀ ਆਇਆ ਸੀ, ਸਰਦਾਰ ਸਿੰਘ ਵੀ ਆਇਆ ਸੀ, ਦੋਵੇਂ ਭਰਾ, ਤੇ ਨਾਲ ਪੁੱਤਰ ਵੀ ਆਏ ਸਨ। ਅੱਛਾ, ਤੇ ਨਾਲ ਲਾਲ ਸਿੰਘ ਜਿਹੜਾ ਸੀ ਨਾ ਰਾਮ ਜਾਮਚਾ ਵਾਲਾ, ਉਹ ਵੀ ਆਇਆ ਸੀ। ਅੱਛਾ, ਅੱਛਾ, ਇੱਥੇ ਇਕੱਠੇ ਹੋਏ ਸਨ ਤੇ ਮਿਲੇ। ਲਾਲ ਸਿੰਘ ਸਿੱਖ ਸੀ ਪਿੱਪਲ ਵਾਲੇ ਖੂਹ ਦਾ। ਮੈਂ ਉਥੋਂ ਦੀ ਗੱਲ ਕਰਨਾ ਪਿਆ। ਹਾਲਾ ਅੱਛਾ, ਇਹ ਫਿਰ ਬੈਠੇ ਰਹੇ ਆ, ਮਿਲੇ ਗਏ ਆ, ਸਿਆਣਿਆਂ ਨੇ। ਅੱਛਾ, ਤੇ ਹੁਣ ਤੇ ਮੇਰਾ ਖਿਆਲ ਮਰ ਖਾਪ ਗਏ ਹੋਣੇ ਨੇ। ਹਾਂ, ਜਿਹੜਾ ਉਦੋਂ ਪਿੱਛੇ ਉਹਨਾਂ ਆਇਆ ਨਹੀਂ, ਮਨਜ਼ੂਰ ਕੋਲੋਂ ਆਂਦਾ ਸੀ ਫਿਰ ਲੈ ਲਈ ਤੂੰ ਨੰਬਰ, ਤੇ ਤੂੰ ਆਵੀਂ ਇੱਕ ਵਾਰ ਤੇ ਸਾਡੇ ਕੋਲ ਆ। ਅੱਛਾ, ਉਹ ਫਿਰ ਆਪ ਹੀ ਨਹੀਂ ਮੈਂ ਗਿਆ। ਮੈਂ ਕਿਹਾ ਕਿੱਥੇ ਹੋਣਾ, ਬੰਦਾ ਖੱਜਲ ਹੁੰਦਾ ਫਿਰ ਜਾਂਦਾ ਫਿਰ। ਹਾਂ, ਹਾਂ, ਤੈਨੂੰ ਆਂਦੇ ਆ ਆਹੋ, ਸਰਦਾਰ ਨੇ ਵੀ ਆਖਿਆ ਨੇ, ਖੁਸ਼ੀ ਬਾਂਗੇ ਨੇ ਵੀ ਆਖਿਆ ਨੇ, ਆਓ ਗਾਣੇ ਸਾਈ ਨੇ ਵੀ ਆਖਿਆ ਨੇ ਵੀ ਤੁਸੀਂ ਆਓ ਤੇ ਸਹੀ ਸਾਡੇ ਕੋਲ ਹਿੰਦੁਸਤਾਨ। ਅੱਛਾ, ਇਹ ਇੰਨੀ ਕਤਲੋਗਾਰਤ ਹੋਣ ਦੇ ਬਾਵਜੂਦ ਤੇ ਹੁਣ ਉਹ ਕਿਹੜਾ ਪਿਆਰ ਲੱਭਦੇ ਨੇ ਫਿਰ ਬੰਦਿਆਂ ਦੇ ਵਿੱਚੋਂ? ਉਹ ਭੁੱਲ ਗਏ ਨੇ ਆਪਣਾ ਜਾਨੀ ਜੋ ਇੱਥੇ ਪਿੰਡ ਵਾਲਿਆਂ ਨਾਲ ਹੋਇਆ? ਕਿਉਂ ਜੀ? ਜਿਹੜਾ ਮਤਲਬ ਇਹ ਮੱਲਾ ਸਿੰਘ ਸੀ ਨਾ, ਇਹ ਦੂਜਾ ਆਇਆ ਸੀ ਨਾ ਸਰਦਾਰ ਸਿੰਘ ਤੇ ਬਲਕਾਰ ਸਿੰਘ, ਹਾਂ, ਹਾਂ, ਇਹ ਆਣ ਕੇ ਮਿਲੇ ਨਾ
ਸਾਰਿਆਂ ਨੂੰ ਹਾਂ ਜਿਹੜੇ ਜਿਨ੍ਹਾਂ ਸੁਣਿਆ ਉਹ ਆਣ ਕੇ ਮਿਲੇ ਨੇ। ਹਾਏ ਹਾਏ ਉਸ ਆਖਿਆ ਗੱਲ ਇਹ ਵੇ ਵੀ ਉਹ ਮਨਜ਼ੂਰ ਉਹ ਮੈਨੂੰ ਲੰਬੜ ਤੇ ਬਹਾਲ ਲੰਬੜ ਫਕੀਰ ਮੁਹੰਮਦ ਜਿਹਨੇ ਮਾਰਿਆ ਸੀ ਜੇ ਮਾਰਿਆ ਸੀ ਮੱਲਾ ਸਿੰਘ ਨੂੰ। ਉਸ ਆਖਿਆ ਹੋਇਆ ਅਸੀਂ ਨਾਲੇ ਅਸੀਂ ਆਪਣੀ ਜੀਵੀ ਬੈਨੇ ਆ ਪਿੱਪਲਾ ਲੈ ਵਾਲੀ ਹਾਂ ਤੇ ਨਾਲੇ ਫੇਟੋ ਰਾਉਣੇ ਆ ਹਾਂ ਆਏ ਆ ਕਦੀ ਇੱਥੇ ਖੇਡੇ ਆ ਮਾਲ ਚਾਰਿਆ ਆ। ਹਾਂ ਉਹ ਆਪਣਾ ਆਏ ਨੇ ਲੱਗਣ ਲੱਗੇ ਨੇ ਤੇ ਅੱਗੋਂ ਕੁਦਰਤੀ ਲੰਬੜ ਨਿਕਲ ਆਇਆ। ਉਹ ਜਿਉਂਦਾ ਸੀ? ਜਿਉਂਦਾ ਸੀ। ਅੱਛਾ ਮਨਜ਼ੂਰ ਆਖਿਆ ਇਹ ਲੰਬੜ ਹਾਂ ਉਸ ਆਖਿਆ ਚੱਲ ਆਗਾ ਟੋਰ ਹੋਣਾ ਵੇਖ ਲਿਆ ਹਾਂ ਅਸੀਂ ਇੱਥੇ ਨਹੀਂ ਭਾਈ ਹਾਂ ਤੇ ਅਸੀਂ ਟੁਰ ਗਏ ਹੁਣ ਅਸੀਂ ਇਹਨੂੰ ਆ ਕੀ ਸਕਨੇ ਹਾਂ। ਉਹ ਫਿਰ ਆਪਣਾ ਟੁਰ ਗਿਆ ਸਨ ਖੂਹ ਤੇ। ਉਹ ਜਿਹੜੇ ਆਏ ਸਨ ਉਹ ਹਾਂ। ਮੱਲਾ ਸਿੰਘ ਦੇ ਕੀ ਲੱਗਦੇ ਸਨ? ਭਤਰੀਜਿਆਂ ਚੋਂ ਸਨ? ਉਹ ਬਲਾਦਰੀ ਜੀ ਸੀ। ਬਲਾਦਰੀ ਸੀ ਉਹਨਾਂ ਨੂੰ। ਸਹੀ ਸਹੀ ਬਲਾਦਰੀ ਸੀ ਨਾ। ਉਹਨਾਂ ਸੁਣਿਆ ਸੀ ਕਿ ਉਹਨਾਂ ਵਿੱਚੋਂ ਦੇ ਆਏ ਕੋਈ ਨਹੀਂ ਨਾ। ਜਾ ਉਹਨਾਂ ਵਿੱਚੋਂ ਆਇਆ ਇੱਕ ਦਿਨ ਜੋਗਿੰਦਰ ਅਫਜ਼ਲ ਸੌਂ ਗਿਆ। ਜੋਗਿੰਦਰ ਜਿਹੜਾ ਸੀ ਨਾ ਇਹ ਤੇ ਉਹਨੂੰ ਦਾ ਭਣੇਵਾ ਲੱਗਦਾ ਸੀ ਭਣੇਵਾ ਲੱਗਦਾ ਸੀ। ਅੱਛਾ ਮੱਲਾ ਸਿੰਘ। ਤੇ ਜੋਗਿੰਦਰ ਜਿਹੜਾ ਸੀ ਇਸ ਮਤਲਬ ਪੈਲੀ ਦਿੱਤੀ ਇਹ ਕਬਰਾਂ ਵਾਸਤੇ ਮੈਰੇ ਲਓ ਮੁਸਲਮਾਨੋਂ ਪੈਲੀ ਲੈ ਲਓ ਕਬਰਾਂ ਤੁਸੀਂ ਕੱਢੋ ਪੈ। ਵਾਹ ਹੈ ਕਿਹਨੇ ਦਿੱਤੀ? ਜੋਗਿੰਦਰ ਸਿੰਘ ਨੇ। ਉਹ ਜੋਗਿੰਦਰ ਦੀ ਪੈਲੀ ਕੋਈ ਨਹੀਂ। ਮੱਲਾ ਸਿੰਘ ਆ ਜੋਗਿੰਦਰ ਸਿੰਘ ਦੀ ਪੈਲੀ ਉਹ ਜੋਗਿੰਦਰ ਸਿੰਘ ਜੀ ਮਤਲਬ ਦੇ ਗਿਆ ਪੈਲੀ ਉਰਲੀ ਜਿਹਦੇ ਜਨਾਜ਼ੇਗਾ ਬਣੀ। ਉਹ ਬਾਬਾ ਉਹਦੀ ਤੇ ਮਰਲਾ ਵੀ ਇੱਕ ਵੀ ਨਹੀਂ ਸੀ। ਉਹਦੇ ਉਹਨਾਂ ਇੱਕ ਬੀਬੀ ਖਿੱਚੇ ਉਹਦੇ ਮਗਰ ਆਇਆ। ਇੰਦਰ ਨਹੀਂ ਉਹ ਫਿਰ ਆਦ ਉਹਦੀ ਮਾਲਕੀ ਚ ਗਈ ਨਾ ਜਿਹੜੀ ਉਹਨੇ ਬੀਬੀ ਕੀਤੀ ਬੀਬੀ ਉਹ ਹਲਵਾਈ। ਨਹੀਂ ਉਹਦੀ ਕੋਈ ਨਹੀਂ ਸੀ ਮਲਕੀਅਤ ਨਹੀਂ ਸੀ। ਉਹ ਇੰਦਰ ਇੰਦਰ ਆ ਇੰਦਰ ਅੱਛਾ ਇੰਦਰ ਪੈਲੀ ਦਿੱਤੀ। ਸਹੀ ਆਉ ਨਾ ਅੱਛਾ। ਫਿਰ 19 ਕੀ ਹੋ ਫਰਕ ਹੋ ਜਾਂਦਾ ਨਾ। ਨਾਲੇ ਅੱਜ ਦੀ ਗੱਲ ਹੈ ਹਾਂ ਕਦੀ ਮਤਲਬ ਸਨ 47 ਦੀ ਗੱਲ ਗੱਲ ਅਸੀਂ ਹੈ ਭੁੱਲ ਜਾਂਦੇ ਆ ਸਾਨੂੰ ਕੀ। 10 ਪਾਦਰੋਂ ਦੀ ਕਿੰਨੇ ਸਾਲ ਗੁਜ਼ਰ ਗਏ ਨੇ। ਸਹੀ ਅੱਛਾ 72 ਸਾਲ ਪੈ ਹੁੰਦੇ ਨੇ। ਸਹੀ ਗੱਲ। ਇਹ ਤੇ ਹਨ ਜੀ ਉਹਨਾਂ ਦੀ ਆਪਣਾ ਹਾਂ ਜਿਹੜੀ ਬੀਤੀ ਇੱਥੇ ਜ਼ੁਲਮ ਤੇ ਬਰਬਰੀਅਤ ਹੋਈ ਉਹ ਗੱਲਾਂ ਜਾ ਸਾਰੀਆਂ। ਤੇ ਉਸ ਤੋਂ ਇਲਾਵਾ ਜੇ ਅਸੀਂ ਵੇਖੀਏ 47 ਤੋਂ ਪਹਿਲਾਂ ਜਦੋਂ ਇਹ ਖਬਰ ਇੱਥੇ ਨਹੀਂ ਪਹੁੰਚੀ ਜਾਂ ਇੱਥੋਂ ਖਬਰ ਉੱਥੇ ਨਹੀਂ ਗਈ ਕਿ ਵੀ ਸਿੱਖਾਂ ਨੇ ਮੁਸਲਮਾਨ ਮਾਰਤੇ ਤੇ ਮੁਸਲਮਾਨਾਂ ਨੇ ਸਿੱਖ ਮਾਰ ਦਿੱਤੇ ਯਾਨੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਸ ਤੋਂ ਪਹਿਲਾਂ ਇਸੇ ਪਿੰਡ ਦੇ ਵਿੱਚ ਹੀ ਆ ਜੋਗਿੰਦਰ ਸਿੰਘ ਹੋ ਗਏ ਜਾਂ ਮੱਲਾ ਸਿੰਘ ਹੋ ਗਿਆ ਮੁਹੰਮਦ ਮਾਲਕ ਹੋ ਗਿਆ ਜਾਂ ਇਹਦਾ ਭਾਈ ਜਿਹੜਾ ਕੀ ਨਾਮ ਲੈਂਦੇ ਫੌਜਾ ਸਿੰਘ ਹੈ ਫੌਜਾ ਸਿੰਘ ਫੌਜਾ ਸਿੰਘ ਹੋ ਗਿਆ ਜਾਂ ਸਾਰੇ ਜਿੰਨੇ ਵੀ ਬਲਕਿ ਤੁਸੀਂ ਦੱਸ ਦਿਓ ਕਿ ਇਹਨਾਂ ਦੀ ਇੱਕ ਪੱਤੀ ਸੀ ਪੂਰੀ ਪਿੰਡ ਦੀ ਸਿੱਖਾਂ ਦੀ। ਠੀਕ ਹੈ ਇਹ ਮਾਲਕ ਵਾਲੇ ਸਨ। ਹਾਂਜੀ ਪੱਤੀ। ਤੇ ਉਹ ਉਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਲੜਾਈ ਝਗੜਾ ਕਤਲ ਜਦੋਂ ਇਹ ਗਏ ਨੇ ਨਾ ਹਾਂ ਜਦੋਂ ਮਤਲਬ ਐਲਾਨ ਹੋ ਗਿਆ ਵੀ ਮੁਸਲਮਾਨ ਟੁਰ ਜਨ ਕਹਤੇ ਆਜ਼ਮ ਮੁਹੰਮਦ ਅਲੀ ਜਨਾਹ ਹਾਂ ਡਾਕਟਰ ਇਕਬਾਲ ਆਹਾ ਇਹਨਾਂ ਮਤਲਬ ਐਲਾਨ ਜਦੋਂ ਹੋ ਗਿਆ ਨਾ ਇਹ ਜਿਹੜੇ ਨੇ ਹਿੰਦੂ ਸਿੱਖ ਇਹ ਉਤਰ ਲਗੇ ਜਾਣ ਤੇ ਮੁਸਲਮਾਨ ਇਤਲ ਆ ਜਾਣ ਤੇ ਆਰਡਰ ਹੋ ਗਿਆ ਇਹ ਵੀ ਮੁਸਲਮਾਨਾਂ ਨੂੰ ਭਾਈ ਆਪੋ ਆਪਣੇ ਝੰਡੇ ਲਾ ਲਓ। ਅੱਛਾ ਆਵਾ ਝੰਡਾ ਲਾ ਲਓ। ਹਾਂ ਅੱਛਾ ਤੇ ਇਹ ਜਿਹੜੇ ਸਿੱਖ ਸਨ ਇਹਨਾਂ ਬੂਹੇ ਲੱਥੇ ਛੱਡ ਕੇ ਕੋਈ ਮਾਰ ਕੇ ਜਾਂਦੇ ਟੁਰ ਗਏ ਕੋਈ ਬੂਹੇ ਲੱਥੇ ਛੱਡ ਕੇ ਟੁਰ ਗਏ ਘਰ ਭਰੇ ਸਨ। ਇਹ ਆਪਣਾ ਟੁਰ ਗਏ ਤੇ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਹੁਣ ਝੰਡੇ ਲਾਏ ਹਨ। ਜਦੋਂ ਮੈਂਟਰੀ ਆਈ ਹੈ ਨਾ ਬਾਅਦ ਚ ਤੇ ਜਿਹੜੇ ਜੀ ਰਹਿ ਗਏ ਨੇ ਲੱਭ ਕੇ ਉਹ ਆਪਣਾ ਟਰੱਕਾਂ ਹੀ ਪਾ ਕੇ ਤੇ ਆਪਣਾ ਜੀ ਲੈ ਗਿਆ ਸਨ। ਕੋਈ ਜੀ ਰਹਿ ਵੀ ਗਏ ਹਨ ਕੁਆੜ ਵੀ ਗਏ ਹਨ ਕਿ ਹਾਂ ਨਹੀਂ ਜਾਣਾ ਇਥੋਂ ਤੇਰੇ ਮੇਰੇ ਵੱਲ ਲੁਕ ਜੂ ਗਏ। ਅੱਛਾ ਸਿੱਖ ਹਿੰਦੂ ਸਿੱਖ ਅੱਛਾ ਹਿੰਦੂਆਂ ਦਾ ਐਡਾ ਪਿਆਰ ਨਹੀਂ ਹਨ ਕਰਦੇ ਸਿੱਖਾਂ ਦਾ ਕਰਦੇ ਹਨ। ਇਹ ਕੀ ਗੱਲ ਸੀ? ਸਿੱਖ ਜਿਹੜੇ ਸਨ ਇਹ ਬੰਦੇ ਤੇ ਆਓ ਭਗਤ ਵਾਲੇ ਸਨ ਪਿਆਰ ਵਾਲੇ ਯਾਰ ਬਲਾਦਰੀ ਸੀ। ਇੱਕੋ ਕੌਣ ਸੀ ਨਾਲ ਜੱਟ ਚ ਸਨ ਉਹ ਵੀ ਜੱਟ ਉਹ ਵੀ ਜੱਟ। ਅੱਛਾ ਸਿੱਖਾਂ ਨਾਲ ਪਿਆਰ ਹਿੰਦੂਆਂ ਨਾਲ ਪਿਆਰ ਕੋਣ ਸੀ? ਹਿੰਦੂਆਂ ਨਾਲ ਵੀ ਪਿਆਰ ਹੈ ਸੀ ਪਰ ਨਹੀਂ ਜਿਹੜਾ ਸਿੱਖਾਂ ਨਾਲ ਸੀ ਨਾ ਉਹ ਆਏ ਗਏ ਜੀ ਮਤਲਬ ਹਿੰਦੂਆਂ ਦੀ ਪੈਲੀ ਹੈ ਸੀ। ਹਿੰਦੂਆਂ ਦੀ ਬੜੀ ਪੈਲੀ। ਅੱਛਾ ਹਿੰਦੂਆਂ ਦੀ ਪੈਲੀ ਉਹ ਕੱਚਾ ਬੰਗਲਾ ਸਾਰਾ ਹਿੰਦੂਆਂ ਦਾ ਹੈ। ਸ਼ਾਹ ਵਾਲਾ ਖਾਲ ਜਿਹੜਾ ਨਹੀਂ ਸ਼ਾਹ ਵਾਲਾ ਹਾਂ ਉਹ ਸ਼ਾਹਾਂ ਦਾ ਸੀ। ਹਿੰਦੂਆਂ ਚ ਕਿਹੜੇ ਕਿਹੜੇ ਕੋ ਨਾਂ ਯਾਦ ਜੀ ਵਾਲਾ? ਨਹੀਂ ਕਿਉਂ ਜੀ ਤੁਹਾਡੇ ਜ਼ਿਹਨ ਚ ਹੈ ਕੋਈ? ਨਹੀਂ ਹੁਣ ਖਿਆਲ ਚ ਕੋਈ ਨਹੀਂ ਗੱਲ ਰਹੀ।
ਅੱਛਾ ਇੱਥੇ ਜਿਹੜੇ ਆਪਣਾ ਖੂਹ ਸਨ ਹਿੰਦੂਆਂ ਦੇ ਕਿੰਨੇ ਕੁ ਸਨ ਅੰਦਾਜ਼ਨ ਕੋਈ ਤੇ ਇਹ ਸਿੱਖਾਂ ਦੇ ਕਿੰਨੇ ਕੁ ਸਨ ਤੇ ਮੁਸਲਮਾਨ ਹਿੰਦੂਆਂ ਦਾ ਖੂਹ ਇੱਕ ਤਰੇਕ ਵਾਲਾ ਸੀ, ਇੱਕ ਛੱਪੜ ਵਾਲਾ ਸੀ ਨਾਰ ਦੇ ਕੋਲ, ਅੱਛਾ ਇੱਕ ਅਮੀਰ ਵਾਲਾ ਸੀ। ਇਹ ਹਿੰਦੂਆਂ ਦੇ ਹਨ। ਨਹੀਂ ਭਾਈ ਰਲ ਮਿਲ ਕੇ ਸੀ ਉਦੋਂ ਕੰਮ, ਹੈਂ ਰਲ ਮਿਲ ਕੇ ਜਾਂ ਰਲ ਮਿਲ ਕੇ ਸਨ ਸਾਰਿਆਂ ਦੇ। ਮੁਸਲਮਾਨ ਬੱਚਿਆ ਖਾਰਿਆਂ ਵਾਲਾ ਵੀ ਪਿੱਪਲ ਵਾਲੇ ਵੀ। ਜ਼ਮੀਨ ਸੀ ਸਾਰਿਆਂ ਦੀ ਮੁਸ਼ਤਰਕਾ ਹੀ ਦੀ। ਅੱਛਾ ਤੇਰੀ ਵੀ ਉਸ ਖੂਹ ਦੇ ਵਿੱਚ 4 ਕਿੱਲੇ ਮੇਰੀ ਹੈ, 5 ਕਿੱਲੇ ਫਲਾਣੇ ਦੀ। ਐ ਨਹੀਂ ਮਿਸਕ ਸੀ, ਅੰਗਰੇਜ਼ ਦਾ ਰਾਜ ਸੀ। ਹਾਂ ਹਾਂ ਇੰਨਾ ਕੰਮ ਸੀ। ਉਥੇ ਇਸਤਮਾਲ ਚ ਪੈਲੀਆਂ ਇਕੱਠੀਆਂ ਹੋਈਆਂ ਨਾ, ਸਹੀ ਤੇ ਸਹੀ ਖੂਹ ਸਾਰਿਆਂ ਦੇ ਸਾਂਝਾ। ਤੇਰੀ ਵੀ ਕਿੱਲਾ ਉੱਥੇ ਵੇ, ਮੇਰੀ ਵੀ ਕਿੱਲਾ ਉੱਥੇ ਵੇ, ਉਹਨਾਂ ਦੀ ਵੀ। ਐਰਾਂ ਕਰਕੇ ਉਹ ਵੱਡਾ ਜਿਹੜੀਆਂ ਹਨ ਨਾ। ਚਲੋ ਜੀ ਬਜ਼ੁਰਗੋ, ਬਾਬਾ ਤੁਹਾਡਾ ਟਾਈਮ ਲਿਆ। ਆਖਰ ਚ ਪਹਿਲਾਂ ਇੱਕ ਗੱਲ ਦੱਸੋ ਕਿ ਦੋ ਰੋਹ ਚੰਗਾ ਹੀ ਗਿਆ ਚੰਗਾ ਹੀ? ਉਹ ਹੀ ਚੰਗਾ ਦੌਰ ਉਹ ਹੀ ਚੰਗਾ ਸੀ, ਸ਼ਰਮ ਜਿਹਾ ਆਇਆ ਸੀ। ਬੜਾ ਹੀ ਇੱਜ਼ਤ ਵਾਲਾ ਸੀ ਕਿ ਕੋਈ ਆਪਣਾ ਹਿੰਦੂ ਨਹੀਂ। ਸਿੱਖ ਮੁਸਲਮਾਨ ਦਾ ਕੋਈ ਫਰਕ ਨਹੀਂ, ਸਾਰਿਆਂ ਦੀ ਧੀ ਭੈਣ, ਸਾਰਿਆਂ ਦੀ ਧੀ ਭੈਣ ਜਾ। ਜਵਾਈ ਪੂਰੇ ਪਿੰਡ ਦਾ ਬਿਲਕੁਲ। ਜਵਾਈ। ਜਿਹੜੀਆਂ ਅੱਜ ਕਿਤਾਬਾਂ 'ਚ ਗੱਲਾਂ ਸੁਣਨੇ ਜਾਂ ਪੜ੍ਹਦੇ, ਅਸਲ ਅਮਲ ਉਦੋਂ ਸੀ ਉਸ ਵਕਤ, ਬੜਾ ਅੱਜ ਕੋ ਨੇ। ਤੇ ਅੱਜ ਯਾਦ ਹੈ ਆਂਦਾ ਵੇਲਾ। ਉਦੋਂ ਰਲ ਕੇ ਬੈਠਦੇ ਹਨ ਜੀ, ਹਾਂ ਹਾਂ ਸਲੋਕ ਤਫਾਕ ਸੀ। ਹਾਂ ਪਰਿਆ ਕਿਸੇ ਬਹਿ ਨੂੰ ਕੇ ਪੁੱਛਣਾ ਵੀ ਤੇਰਾ ਜਿਹੜੇ ਸਰਦਾਰ ਸਨ ਨਾ ਚੱਠੇ, ਹਾਂ ਪੁੱਛਣਾ ਗਰੀਬ ਨੂੰ ਵੀ ਤੇਰੀ ਸ਼ਾਦੀ ਹੈ, ਕੋਈ ਸਾਹ ਨਿਕਲੀਦਾ ਕਿ ਨਹੀਂ ਨਿਕਲਦਾ? ਜੇ ਨਹੀਂ ਨਿਕਲਦਾ ਤੇ ਕੋਈ ਦਿਲ ਹੈ ਆਹਾ। ਹੈ। ਅੱਜ ਭਰਾ ਭਰਾ ਨੂੰ ਨਹੀਂ ਪੁੱਛਦਾ। ਭਰਾ ਭਰਾ ਨੂੰ ਨਹੀਂ ਪੁੱਛਦਾ, ਓਏ ਹੋਏ ਹੋਏ। ਤੇ ਬੜਾ ਉਹ ਵਕਤ- ਇੱਕ ਦੂਜੇ ਨੂੰ ਪੁੱਛ ਲੈਂਦੇ ਹਨ। ਬੱਚਾ ਬੜਾ ਵਕਲ ਸੋਹਣਾ ਲੱਗਦਾ। ਹੋਏ ਹੋਏ। ਤੇ ਵੇਖੋ ਹੈਰਾਨਗੀ ਤੇ ਇਸ ਗੱਲ ਦੀ ਹੁੰਦੀ ਹੈ ਕਿ ਇੰਨਾ ਪਿਆਰ, ਇੰਨਾ ਸਤਿਕਾਰ ਇੱਕ ਦੂਜੇ ਦਾ, ਤੇ ਉਹਦੇ ਬਾਵਜੂਦ ਫਿਰ ਇਹ ਕਿਉਂ? ਕੈਸੀ ਕਿਉਂ ਹੋਇਆ? ਇਹ ਗੱਲ ਜਿਹੜੀ ਸਾਜ਼ਿਸ਼ ਇਹ ਦੀ ਗੱਲ ਹੋਈ। ਨੂੰ ਬੰਦ ਕਰੋ। ਪਤਾ ਕਿਉਂ? ਹਾਂ ਹਾਂ ਇਹ ਹਵਾਈ ਖੁਦਾਈ ਗੱਲ, ਗੱਲ ਉੱਥੇ ਮੁੱਕਦੀ ਹੈ। ਗੱਲ ਖੁਦਾਈ ਸੀ। ਜੋ ਖੁਦਾ ਸਾਰੀ ਮਖਲੂਕ ਯਾਰ ਖੁਦਾ ਦੀ ਸੀ, ਹਾਂ ਤੇ ਮਖਲੂਕ ਸਾਰੀ ਵਿਗੜੀ ਸੀ, ਹਾਂ ਜਿਵੇਂ ਹੁਣ ਵਿਗੜ ਗਈ ਹੈ। ਹਾਂ। ਦੇਖੀ ਤੂਫਾਨ ਆਉਂਦਾ, ਤੁਸੀਂ ਵੇਖ ਲਿਆ ਜੀ। ਓਏ ਹੋਏ ਹੋਏ ਹੋਏ। ਮੈਂ ਤੇ ਬਚਣਾ ਕੋਈ ਕੋਰੇ ਦਿਹਾੜੀਆਂ ਕੱਢਾਂਗਾ। ਵੇਖ ਲਿਆ ਜੀ, ਲਿਖ ਲਓ ਤੁਸੀਂ। ਸਖਤ ਅਜ਼ਾਬ ਆਉਣਾ ਇਹਨਾਂ ਮੁਸਲਮਾਨ, ਯਾਦ ਰੱਖੋ। ਬੜਾ ਸਖਤ। ਬੜੀ ਵੱਡੀ ਗੱਲ ਕਰ ਛੜੀ ਹੈ ਬਜ਼ੁਰਗਾਂ ਨੇ। ਉਹਨਾਂ ਜਾ। ਕਿਹਾ ਜੀ ਗੱਲ ਹੈ ਵੇ ਕਿ ਆਵਾਮ ਵਿਗੜ ਗਈ ਹੀ, ਉਹਦੇ ਵਿੱਚ ਤੁਸੀਂ ਲਾਮਾ ਨਾ ਸਿੱਖ ਨੂੰ ਦੇ ਸਕਦੇ ਹੋ, ਨਾ ਹਿੰਦੂ ਨੂੰ ਦੇ ਸਕਦੇ ਹੋ, ਨਾ ਮੁਸਲਮਾਨ ਨੂੰ। ਨਾ ਨਾ ਨਹੀਂ। ਆਵਾਮ ਵਿਗੜ ਗਈ ਹੀ ਤੇ ਰੱਬ ਦੀ ਵਾਹ ਆ ਗਈ। ਹਾਂ ਹੁਣ ਵੀ ਆਵਾਮ ਭੱਜਿਆ ਵਿਗੜ ਗਈ। ਤੁਹਾਨੂੰ ਪਤਾ ਭੁਲੇਖਾ ਤੇ ਨਹੀਂ ਤੁਹਾਨੂੰ ਨਹੀਂ ਕੋਈ ਬਿਲਕੁਲ ਸਹੀ ਗੱਲ। ਹੈ? ਹਾਂ ਜਿਹਦੀ ਭੈਣ ਹੈ ਉਹਦੀ ਭੈਣ ਹੈ, ਜਿਹਦੀ ਧੀ ਉਹਦੀ ਧੀ ਹੈ। ਓਏ ਹੋਏ ਹੋਏ। ਇੱਕ ਵਜ੍ਹਾ ਹੋਰ ਹੁਣ ਲੋ, ਥੋੜਾ ਜਿਹਾ ਉੱਚੀ ਆਵਾਜ਼ ਤੁਹਾਡੀ ਘਟ ਗਈ। ਹਾਂ। ਉਹਦਾ ਵੀ ਰੱਖਿਆ ਸਾਰੀ ਗੱਲ ਨੂੰ। ਉਹ ਇਹ ਗੱਲ ਹੈ ਬੱਚਾ, ਵੱਡਾ ਕੰਮ ਹੈ ਵੀ ਕਿਸੇ ਕੋ ਭਾਈ ਵੀ ਹੋਵੇ, ਕੋਈ ਬੜਾ ਐਸਾ ਬੰਦਾ ਹੈ ਜਿਹੜਾ ਉਹਨੂੰ ਆਪਣੇ ਪੱਖਰੇ ਪਾਓ, ਆਪਣੇ ਘਰ ਨਾ ਵੜ। ਹਾਂ ਇਹ ਗੱਲ ਮੇਰੀ ਯਾਰ, ਤੁਹਾਡੀ ਗੱਲ ਹੈ, ਮੇਰੀ ਨਹੀਂ। ਸਾਰੀ ਗੱਲ ਜੀ, ਤੁਸੀਂ ਤੇ ਹੱਡ ਵਰਤ ਗਏ ਹੋ। ਤੁਹਾਨੂੰ ਪਤਾ ਨਾ, ਹੁਣ ਜਿਵੇਂ ਤੁਹਾਡੇ ਨਾਲ ਹੋ ਰਿਹਾ ਹੈ, ਹਾਂਜੀ ਸਾਡੇ ਨਾਲ ਨਹੀਂ ਹੋ ਰਿਹਾ, ਤੁਹਾਡੇ ਨਾਲ ਹੋ ਰਿਹਾ। ਹਾਂ ਤੁਹਾਡਾ ਵਕਤ ਗੁਜ਼ਰ ਗਿਆ, ਲੰਘ ਗਿਆ, ਤੇ ਬੜਾ ਚੰਗਾ ਲੰਘਿਆ। ਹਾਂਜੀ, ਹੁਣ ਜਿਹੜਾ ਉਹ ਨਾ ਸੱਦ ਕੇ ਘਰ ਬਾ ਭਾਈ ਬਹਿ ਜਾ, ਹਾਂ। ਉਹ ਨਾ ਕਰਿਆ। ਲੰਘਿਆ ਲੰਘ ਗਿਆ। ਖੁੱਲਾ ਬੂਆ ਹੈ। ਆ ਜਾ। ਆ ਯਾਰ ਰੋਟੀ ਖਾ ਲਾ, ਉਹ ਗੱਲ ਹੀ ਕੋਨੇ। ਉਹ ਨਾ ਕਰਿਆ ਯਾਰ। ਹੁਣ ਗੱਲ ਮੁੱਕ ਗਈ। ਤੁਹਾਨੂੰ ਮੈਂ ਗੱਲ ਸੁਣਾ ਦਿੱਤੀ। ਕਿਆ ਬਾਤ। ਗੱਲ ਕੀ ਕਹਿਣ ਸਮਝ ਲੱਗੇ ਲਿਆ। ਹੋ ਬਜ਼ੁਰਗੋ ਤੇ? ਅਸੀਂ ਜੁਮਾ ਲੱਗਿਆ ਨਾ ਪੜਨਾ। ਹਾਏ, ਜੁਮਾ ਪੜ ਕੇ ਅਸੀਂ ਬਾਹਰ ਨਿਕਲਿਆ ਤੇ ਗੁਰਮੀਚਨ ਸਿੰਘ ਜਿਹੜਾ ਸੀ ਨਾ, ਉਹ ਅੱਗੇ ਬਰੂਮਾ ਦੇ ਆ ਗਿਆ। ਗੁਰਮੀਚਨ ਸਿੰਘ ਬਰੂਮਾ ਕੀ? ਬੰਨੇ ਬੂਵੇ ਦੇ ਅੱਗੇ ਆ ਅੱਛਾ ਗਿਆ, ਬੂਏ ਕੀ ਆ ਗਿਆ। ਬੂਵੇ ਅੱਗੇ ਆ ਗਿਆ। ਉਹ ਕਿਹੜਾ ਗੁਰਮੀਤ ਸਿੰਘ? ਮਾਸਟਰ ਅਨਸ ਦਾ ਮੁੰਡਾ ਅੱਛਾ ਜਨਾ, ਉਹ ਚੰਗਾ ਸੀ। ਮਾਸਟਰ ਉਸ ਆਖਿਆ ਜੀ ਸਾਹ ਮਾਸਟਰ ਸਲਾਮ ਹੰਸ ਵੇਖਿਆ ਹੀ, ਹੈ। ਹੰਸ ਵੇਖਿਆ ਹੀ, ਮਾਸਟਰ ਅਨਸ ਸਕੂਲ ਨਹੀਂ ਪੜਾਉਂਦਾ ਰਿਹਾ। ਵੇਖਿਆ ਹੀ। ਨਹੀਂ, ਮੈਂ ਉਹ ਵੇਖਿਆ ਨਹੀਂ ਨਾ, ਕਿ ਗੁਰਮੀਚਨ ਵੇਖਿਆ, ਉਹਦਾ ਮੁੰਡਾ ਵੇਖਿਆ। ਉਹਦਾ ਮੁੰਡਾ ਵੇਖਿਆ। ਅੱਛਾ, ਉਹ ਆਪਣਾ ਨਾ ਸਾਹ ਸਲਾਮਤ ਮੈਂ ਵੇਖਣ ਲੱਗ ਪਿਆ। ਉਸ ਆਖਿਆ ਜੀ ਮੈਨੂੰ ਇਹ ਗੱਲ ਦੱਸੋ ਵੀ ਆਹ ਪੁਰਾਣੀ ਕੋਈ ਗੱਲ ਲੈਣੀ ਹੈ ਤੇ ਕੋਈ ਦੱਸੋਗੇ? ਇਹ ਕਦੋਂ ਦੀ ਗੱਲ ਹੈ? ਇਹ ਮੇਰਾ ਖਿਆਲ ਹੈ ਉਹਨੇ 20 ਬਰੇ ਭਰਦੇ ਨੇ। ਅੱਛਾ, ਯਾਨੀ ਆ ਬਾਅਦੋਂ ਆਇਆ, ਯਾਨੀ ਉਹ ਪਾਕਿਸਤਾਨ ਆਇਆ ਤੇ ਇੱਥੇ ਤੁਹਾਨੂੰ ਮਿਲਣ ਆ ਗਿਆ। ਅੱਛਾ 20 ਕੁ ਬਰੇ ਹੋ ਗਏ ਨੇ ਮਿਲਣ ਆਇਆ। ਅੱਛਾ, ਜੁਮਾ ਪੜ ਕੇ ਨਿਕਲੇ ਤੇ ਬਾਹਰ ਖਲੋਤਾ। ਬਾਹਰ ਖਲੋਤਾ ਹੈ। ਸਿਆਣ ਲਿਆ ਤੂੰ? ਹਾਂ ਕਿ ਉਹਨੇ ਸਿਆਣ? ਨਾ ਨਾ ਪੁੱਛਿਓ ਸੋ ਇਹ ਨਾ ਸੁਝਾਣ ਸਕਦੇ, ਨਾ ਸੁਝਾਣ ਸਕਦੇ। ਨਾ ਬਾਹਰ ਉਹ ਬੱਚਾ ਸੀ ਜਦੋਂ ਗਏ ਨੇ, ਅਸੀਂ ਬੱਚੇ ਹੀ ਸਾਂ। ਅੱਛਾ
ਉਸ ਆਖਿਆ ਜੀ ਗੱਲ ਹੈ ਵੀ ਮੇਰੇ ਵੱਲ ਕੋਈ ਪੁਰਾਣਾ ਬੰਦਾ ਦੱਸੋ ਜਿਹਦੇ ਨਾਲ ਮੈਂ ਆਪਣੀ ਖਬਰ ਪੁੱਛ ਲਾਂ। ਹਾਂ ਉਹ ਜਿਹੜਾ ਵੱਡਾ ਮੇਰੇ ਤੋਂ ਨਿਕਲ ਆਇਆ। ਮੈਂ ਕਿਹਾ ਭਾਈ ਜੀ ਇਹਦੇ ਨਾਲ ਹੁਣ ਗੱਲਬਾਤ ਕਰੋ। ਨਵਾਬ ਸਰਦਾਰ ਤੁਹਾਡਾ ਭਾਈ ਸਰਦਾਰ। ਆ ਅੱਛਾ ਉਸ ਆਖਿਆ ਹਾਂ ਭਾਈ। ਉਹਨੂੰ ਪਤਾ ਹੈ ਤੁਹਾਡੇ ਵਾਲੇ ਸਾਹਿਬ ਦਾ ਕੀ ਨਾਂ ਸੀ ਭਲਾ? ਫਜ਼ਲਦੀਨ। ਫਜ਼ਲਦੀਨ। ਅੱਛਾ ਉਸ ਆਖਿਆ ਭਾਈ ਗੱਲ ਇਹ ਵੇ ਮੈਂ ਗੁਰਮੀਚਨ ਸਿੰਘ ਆ ਹਾਂ ਤੇ ਮੈਂ ਜਿੱਥੇ ਜਿਹੜੇ ਮਕਾਨ ਦੇ ਵਿੱਚ ਜੰਮਿਆ ਵਾਂ ਪਲਿਆ ਵਾਂ ਰਿੜਿਆ ਵਾਂ ਉਹ ਮੈਂ ਮਕਾਨ ਵੀ ਵੇਖਣਾ ਤੇ ਆਪਣੀ ਜ਼ਮੀਨ ਵੀ ਵੇਖਣੀ। ਤੇ ਉਹਦਾ ਨਾਮ ਦੱਸਿਆ ਸੋ? ਉਸ ਆਖਿਆ ਮੈਂ ਮਾਸਟਰ ਹਰਸ ਦਾ ਪੁੱਤਰ ਆ ਜਿਹੜਾ ਤੁਹਾਨੂੰ ਸਕੂਲ ਪੜਾਉਂਦਾ ਰਿਹਾ। ਆਹ ਪੂਰਾ ਪਿੰਡ ਜਾਣਦਾ ਹੋਣਾ ਉਹਨਾਂ ਦੇ। ਆ ਹਾਂ ਉਸ ਆਖਿਆ ਠੀਕ ਇੱਕੋ ਹੈ ਹੀ ਮਾਸਟਰ ਹੀ ਸਾਡੇ ਪਿੰਡ ਇੱਕੋ ਹੀ ਮਾਸਟਰ ਸੀ। ਆ ਜੋ ਕੀ ਪੜਾਉਂਦਾ ਸੀ ਜੋ ਕੀ ਪੜਾਉਂਦਾ ਸੀ। ਜੋਕੀ ਕੀ? ਜੋਕੀਆਂ ਨੇ ਨਾਲ ਜੋਕੀਆਂ ਪਿੰਡ। ਹਾਂ, ਠੀਕ ਪਿੰਡ ਹਾਂ ਉਹ ਆਪਣਾ ਲੈ ਗਿਆ ਉਹਨੂੰ ਥਾਂ ਬਹਾਇਆ ਹਾਂ ਉਹਨੂੰ ਘਰ ਬਹਾਇਆ ਵੀ ਆਹ ਘਰ ਹੀ ਤੇ ਇਸ ਘਰ ਹੀ ਤੂੰ ਜੰਮਿਆ ਪਲਿਆ ਤੇ ਇਸ ਘਰ ਹੀ ਖੇਡਿਆ ਹਾਂ ਤੇ ਹੁਣ ਚੱਲ ਤੈਨੂੰ ਹਵੇਲੀ ਬਹਾਈਏ ਉਹ ਜਿਹੜੀ ਸੀ ਇਹਨਾਂ ਕੋਲ ਆਜ਼ਮਰਾ ਕੋਲ ਉਹ ਹੋਈ ਉਹ ਹਵੇਲੀ ਬਹਾਈ ਫਿਰ ਉਹਨੂੰ ਖਟਿਆ ਵਾਲੇ ਵਾਲੀ ਆਦਮ ਗੁਰਦਾਸ ਵੀ ਇਹਦੇ ਕੋਲ ਆ ਖਟਿਆਂ ਵਾਲੇ ਆ ਨਾ ਉਰਲੀ ਵੇਲੀ ਉਰਲੀ ਹਵੇਲੀ ਉਹ ਉਹਨਾਂ ਦਾ ਸਬਰਾਵਾਂ ਦੇ ਨਾਲ ਪਿਆ। ਅੱਛਾ ਜਿੱਥੇ ਮਕਾਨ ਬਣਾਇਆ ਨੇ। ਹਾਂ ਫਿਰ ਉਹਨੂੰ ਬਹਾਇਆ ਉਹਦੀ ਜ਼ਮੀਨ ਇਹ ਵੇਲੀ ਉਹਨਾਂ ਆਪ ਬਣੀ ਅੱਛਾ ਬਹਾ ਕੇ ਤੇ ਉਹ ਫਿਰ ਅਸੀਂ ਨਾ ਟੋਰਾ ਸਹੀ ਲੈਣ ਦਾ ਨਾਲ ਜਿਹੜੀ ਸੀ ਨਾ ਮਾਸੀ ਕਰਮ ਬੀਬੀ ਆਹੋ ਉਹ ਆਖਿਆ ਬਈ ਇੱਕ ਸਾਡੀ ਮਾਈ ਵੀ ਹੁੰਦੀ ਸੀ ਮੈਂ ਛੋਟਾ ਜਿਹਾ ਹਾਂ ਤੇ ਮੈਨੂੰ ਉਹ ਤੇ ਮਿਲਾ ਅੱਛਾ ਖੋਖਰਾਂ ਦੀ। ਉਸ ਆਖਿਆ ਚੱਲ ਤੈਨੂੰ ਮਿਲਾਨੇ ਜਿਹੜੇ ਜਾ ਕੇ ਮਿਲਾਇਆ ਸੁਝਾਣ ਉਹਨਾਂ ਦੇ ਮਾਸੀ ਨੇ ਆਵਾਜ਼ ਮਾਰਿਆ ਵੀ ਮਾਸੀ ਆ ਪ੍ਰਾਹੁਣਾ ਹੈ। ਉਸ ਆਖਿਆ ਸਰਦਾਰ ਹੈਗਾ ਲੈ ਆ ਜਿਹੜੇ ਲੈਣ ਦਾ ਤੇ ਉਹ ਕੱਢਿਆ ਦੁੱਧ ਤੇ ਪਿਆਰ ਸ਼ਿਆਰ ਦਿੱਤਾ। ਉਸ ਆਖਿਆ ਵੇ ਗਰਮਰਚ ਨੂੰ ਇਹ ਮਾਸਟਰ ਹਰਸ ਦਾ ਮੁੰਡਾ ਆਖਿਆ ਜੀ ਆ ਸੁਝਾਣ ਲਿਆ ਸੁਝਾਣ ਜਾਣ ਲਿਆ ਲਿਆ। ਅੱਛਾ ਉਸ ਆਖਿਆ ਗੱਲ ਹੈ ਮੈਂ ਜਾਣਾ ਬਾਹਰ ਅੱਛਾ ਤੇ ਮੇਰੇ ਕੋਲ ਭੂਆ ਇੰਨਾ ਟਾਈਮ ਨਹੀਂ ਹਾਂ ਹੈ ਤੇ ਮੈਂ ਤਰਦਾ ਹੀ ਮਿਲਣਾ ਪਿਆ। ਹਾਂ ਵਾਕਈ ਮੇਰੇ ਕੋਲ ਨਹੀਂ ਮੈਂ ਉਦੋਂ ਛੋਟਾ ਜਿਹਾ ਜਦੋਂ ਗਏ ਆ ਇੱਥੋਂ ਸੰਨ 47 ਚ ਤੇ ਮੈਂ ਹੁੰਦਾ ਵਾ ਬਾਹਰ ਸਾਊਦੀ ਅਰਬ ਵੱਲ ਅੱਛਾ ਤੇ ਬਸ ਇਹਨਾਂ ਮਿਲ ਲਿਆ ਤੇ ਮੈਂ ਜਾ ਰਿਹਾ ਵਾਂ। ਸਹੀ ਹਿੰਦੂ ਬੜੇ ਨੇ ਸਾਊਦੀਆ ਹੈ ਸਾਊਦੀਆ ਚ ਹਿੰਦੂ ਬੜੇ ਨੇ। ਬੜੇ ਨੇ। ਲੋ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਬਜ਼ੁਰਗੋ ਤੁਹਾਡਾ ਆਲਾ ਤੁਹਾਡਾ ਟਾਈਮ ਦਿੱਤਾ ਜਿੱਤੀ ਤਾਂ ਤੁਹਾਨੂੰ ਸਹਿਮਤ ਸੀ। ਆਹ ਠੀਕ ਹੈ ਜੀ ਬਹਰਾਲ ਲੋ ਜੀ ਲਾ। ਬਜ਼ੁਰਗੋ ਦੋਸਤੋ ਸੱਜਣੋ ਹੋਇਆ ਸੀ ਸਾਡਾ ਅੱਜ ਦਾ ਵਲੌਗ ਨਏ ਵਲੌਗ 'ਚ ਨਈ ਗੱਲਾਂ ਨਾਲ ਇੱਕ ਦਫਾ ਫਿਰ ਮੁਲਾਕਾਤ ਹੋਏਗੀ ਤੇ ਜਿਸ ਤਰ੍ਹਾਂ ਅਸੀਂ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਅਸੀਂ ਲਿੰਕ ਦੇ ਵਿੱਚ ਤੁਹਾਨੂੰ ਆਪਣਾ ਨੰਬਰ ਦੇ ਰਹੇ ਹਾਂ ਤੇ ਜੇ ਤੁਸੀਂ ਅੱਛਾ ਜੀ ਸਲਾਮ ਅਲੈਕੁਮ। ਚਾਹੁੰਦੇ ਹੋ ਆਪਣੇ ਦੋਸਤਾਂ ਬਜ਼ੁਰਗਾਂ ਦਾ ਜਿਹੜਾ ਕੋਈ ਇਲਾਕਾ ਵੇਖਣ ਵਾਸਤੇ ਤੇ ਉਹ ਫਿਰ ਤੁਸੀਂ ਸਾਡੇ ਨਾਲ ਇਨਬਾਕਸ ਜਾਂ WhatsApp ਦੇ ਥਰੂ ਰਾਬਤਾ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਜਿੰਨੇ ਵੀ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ ਉੱਥੇ ਤੱਕ ਪਹੁੰਚਾਈਏ। ਅੱਛਾ ਜੀ ਬਜ਼ੁਰਗੋ ਮਿਹਰਬਾਨੀ ਸ਼ੁਕਰੀਆ।